ਇੱਕ ਹਰਨਾ ਹੀ ਪਤਾ ਲੈਣਾ ਸਿਰ ਤੇ ਇੰਜ ਕਰਕੇ ਦੁਪੱਟਾ ਬੰਨਿਆ ਨਜ਼ਰ ਕਮਜ਼ੋਰ ਸੀ ਰੋਜ਼ ਕਹਿੰਦਾ ਅਰੇ ਕਰਕੇ ਆ ਪਿਆ ਤਾਲ ਜਰਾ ਤੇ ਅਰੇ ਕਰਕੇ ਆ ਇਹ ਕੀ ਹੁੰਦਾ ਜੀ ਦੋ ਬਾਗ ਲੜਦੇ ਸੀ ਬਈ ਫੈਸਲ ਉਹਨਾਂ ਦੀ ਸੁਣਾ ਕਰਾ ਕੇ ਉਹਨਾਂ ਨੂੰ ਕਹੀ ਜਾਵੇ ਚਲੋ ਅੱਧੇ ਅੱਧੇ ਪੈਸੇ ਪਾ ਕੇ ਬੋਤਲ ਮੰਗਾਓ। ਇਹਨਾਂ ਨੇ ਬ੍ਰਾਂਡਡ ਕੁੱਤਾ ਲਿਆਂਦਾ ਯਕੀਨ ਮੈਨੂੰ ਮਹੀਨਾ ਰਿਹਾ ਉਹ ਕਚਹਿਰੀਆਂ ਚਲਾ ਗਿਆ ਕਹਿੰਦਾ ਜੀ ਮੇਰਾ ਆਵਾਰਾ ਕੁੱਤਾ ਲਿਆ ਸੱਸ ਬਣਾ ਦਿਓ ਮੈਨੂੰ ਤਾਂ ਉਹ ਚੰਗੇ ਆ। ਇਹਨਾਂ ਨੂੰ ਹਮੇਸ਼ਾ ਇਹੀ ਲਾਮਾ ਹੁੰਦਾ ਸੀ ਆ ਭਾਜੀ ਆਪਣੇ ਸ਼ੇਰ ਨੂੰ ਰੋਕੋ ਨੇ ਫੇਰ ਬੱਚੇ ਨੂੰ ਢੁੱਡ ਮਾਰਤੀ। ਉਸਤਾਦ ਜੀ ਜਿਹੜਾ ਕੀਵੀ ਜਾਨਵਰ ਨਹੀਂ ਕੀਵੀ ਜਾਨਵਰ ਨੂੰ ਕੁੱਟਣ ਇੱਕ ਬੰਦਾ ਕਹਿੰਦਾ ਓਏ ਨਾ ਕੁੱਟ ਕਹਿੰਦਾ ਕਿਉਂ ਸਾਡਾ ਮੀਆਂ ਕੀਵੀ ਦਾ ਮਾਮਲਾ। अस्सलाम वालेकुम नाज़रीन, टी टाइम में खुश आमदीद जी। अच्छा मैं आ गल वैसे फजूल आ मैनू 4 साल बाद समझ आई बल्कि अड़ा कहता जी नाज़रीन कैसे हैं आप सब वो की उन्होंने कहना कैसे हैं आप सब वो आवाज़ नहीं आ रही। उम्मीद करता हूँ आप सब ठीक होंगे ए बनती लैन। हाँ चलो देर आए तो फिर भी नहीं सही आए कोई गल नहीं ठीक उस्ताद जी तबीयत से ਤੁਹਾਡੀ ਕਿਦਾਂ? तबीयत नहीं सही भरावा तबीयत नहीं सही नज़र लग गई है। ਅੱਲਾਹ ਤਾਲਾ ਨਜ਼ਰ ਕਾਦੀ ਲੱਗ ਗਈ ਸ਼ਰਟਾਂ ਦੀ ਫਟੀਕਾਂ ਤੇ ਪੈ ਜਾਂਦਾ ਮਿੱਠਾ। ਉਹ ਚੱਲ ਭਾਈ ਮੈਂ ਇੱਕ ਗੱਡੀ ਮਿੰਟ ਕਹਿਤੀ ਯਾਰ। ਪੂਰੀ ਉਸਤਾਦ ਜੀ ਨਜ਼ਰ ਮਾਜ਼ਰਤ ਨਾਲ ਨੈਣ ਨਕਸ਼ਾਂ ਵਾਲਿਆਂ ਨੂੰ ਲੱਗਦੀ ਤੁਹਾਨੂੰ ਕਿੱਥੋਂ ਲੱਗ ਗਈ ਹਾਂ ਅਸਲ 'ਚ ਹੋਇਆ ਆ ਕਿ 20-22 ਕਿਲੋ ਵਜ਼ਨ ਘਟਾ ਲਿਆ ਸ਼ੇਪ ਬਣ ਗਈ ਬਾਡੀ ਤੂੰ ਚੈੱਕ ਨਹੀਂ ਕਰ ਰਿਹਾ ਫੈਸਲ ਯਾਰ ਮੈਂ ਤੈਨੂੰ ਕੀ ਦੱਸਾਂ ਓਏ ਮੇਰੇ ਮੋਲਾ ਹਾਏ 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 ਲੱਕ ਪਤਲਾ ਹੈ ਹਾਏ। ਉਹ ਭਾਜੀ ਇਹ ਉਹਨਾਂ ਨੇ ਡਾਈਟ ਨਹੀਂ ਕੀਤੀ ਉਥੇ ਹਰ ਆਈਟਮ ਮਹਿੰਗੀ ਆ। ਹਾਂਜੀ ਇੱਥੇ 150 ਦਾ ਪਲਾਓ ਮਿਲਦਾ 150 ਰੁਪਏ ਦਾ ਉੱਥੇ 50 ਦਰਮ ਦੀ ਪਲੇਟ ਆਉਂਦੀ ਖਾਂਦਾ ਹੀ ਨਹੀਂ। ਸਹੀ ਗੱਲ ਸ਼ੱਕਰ ਪਾਰੇ ਤੇ ਚਾਹ ਖਾਈ ਜਾਂਦਾ ਹੈ। ਹਾਂ ਅੱਛਾ ਜੀ ਫੈਸਲ ਸਾਹਿਬ ਕੱਲ ਸ਼ੇਰ ਦੀ ਗੱਲ ਹੋ ਰਹੀ ਸੀ। ਹਾਂਜੀ ਉਸਤਾਦ ਜੀ ਸ਼ੇਰ ਦੀ ਬਹਾਦਰੀ ਦੀ ਗੱਲ ਤੁਸੀਂ ਕਰ ਰਹੇ ਸੀਗੇ। ਹਾਂਜੀ ਇੱਕ ਮਿੰਟ ਮੈਂ ਸਭ ਤੋਂ ਪਹਿਲੇ ਆਪਣੇ ਵੀਰਾਂ ਨੂੰ ਇਹ ਗੱਲ ਦੱਸ ਦਿਆਂ ਸਾਰਿਆਂ ਨੂੰ ਸ਼ੇਰ ਦੀ ਅਸੀਂ ਗੱਲ ਕਰਨ ਲੱਗੇ ਆ ਇਹਨੂੰ ਕਿਸੇ ਹੋਰ ਪਾਸੇ ਨਹੀਂ ਲੈ ਕੇ ਜਾਣਾ ਤੁਹਾਨੂੰ ਖੁਦਾ ਦਾ ਵਾਸਤਾ ਠੀਕ ਹੈ ਨਾ ਸਮਝ ਤੇ ਤੂੰ ਗਿਆ ਹੀ ਹੋਣਾ। ਅੱਛਾ ਜੀ ਸ਼ੇਰ ਤੁਹਾਡਾ ਕਹਿਣਾ ਹੈ ਕਿ ਸ਼ੇਰ ਬਹਾਦਰ ਨਹੀਂ ਹੈਗਾ? ਨਹੀਂ ਬਿਲਕੁਲ ਵੀ ਨਹੀਂ। ਉਹ ਕੀ ਹੋ ਗਿਆ ਯਾਰ ਮਿੱਠੇ? ਨਹੀਂ ਤਾਕਤਵਰ ਆ ਹਾਂਜੀ ਬਸ। ਉਸਤਾਦ ਜੀ ਸ਼ੇਰ ਸ਼ੇਰ ਹੀ ਹੈ ਕੀ ਕਰਦੇ ਪਏ ਹੋ? ਉਸਤਾਦ ਜੀ ਇਹ ਗੱਲ ਸ਼ੇਰ ਦੇ ਸਾਹਮਣੇ ਕਹੋਗੇ ਤੁਸੀਂ? ਹਾਂਜੀ ਦੱਸੋ। ਦੇਖੋ ਮੇਰੀ ਗੱਲ ਸੁਣੋ ਯਾਰ ਤੁਹਾਡੀ ਮਿਹਰਬਾਨੀ ਤਾਕਤਵਰ ਆ ਠੀਕ ਹੈ ਤਾਕਤਵਰ ਆ ਜਾਨਵਰ ਆ ਉਹਦੇ ਕੋਲ ਤਾਕਤ ਆ ਉਹਨੂੰ ਰੱਬ ਨੇ ਪੰਜੇ ਦਿੱਤੇ ਨੇ ਉਹਦਾ ਹਥਿਆਰ ਉਹਦੇ ਦੰਦ ਦਿੱਤੇ ਨੇ ਉਹਦਾ ਹਥਿਆਰ ਉਹਨੂੰ ਪਾਵਰ ਦਿੱਤੀ ਉਹਦਾ ਸਾਈਜ਼ ਕਦੋਂ ਕਾਮਤ ਉਹ ਤਾਕਤਵਰ ਆ। ਬਹਾਦਰ ਜਾਂ ਦਲੇਰ ਕਿਹਨੂੰ ਕਹਿੰਦੇ ਨੇ ਦੇਖੋ ਹਾਥੀ ਥੋੜਾ ਤਾਕਤਵਰ ਹੁੰਦਾ ਤਾਕਤਵਰ ਹੁੰਦਾ ਨਾ ਹਾਥੀ ਵੀ ਲੇਕਿਨ ਉਹ ਸ਼ੇਰ ਉਹਨੂੰ 3-4 ਰਲ ਕੇ ਪੈ ਜਾਣ ਉਹ ਡਰ ਜਾਏ ਭੱਜ ਜਾਏ ਇਹਦਾ ਮਤਲਬ ਤਾਕਤਵਰ ਹੈਗਾ ਦਲੇਰ ਨਹੀਂ ਹੈਗਾ ਹਾਂਜੀ ਬਹਾਦਰ ਨਹੀਂ ਹੈਗਾ ਠੀਕ ਹੈ। ਇੱਕ ਸ਼ੇਰ ਨੂੰ 2 ਲਗੜ ਬੱਗੇ ਆਉਂਦੇ ਨੇ ਉਹਦੀ ਆਤਮਾ ਸ਼ਾਂਤ ਕਰ ਦਿੰਦੇ ਨੇ ਉਹ ਪਿਛਲੇ ਛੋਟੀਆਂ ਲੱਤਾਂ ਵਾਲੇ ਸਹੀ ਉਹ ਜਿਹੜੇ ਲਗੜ ਬੱਗੇ ਨਹੀਂ ਹੁੰਦੇ ਬਿਲਕੁਲ ਇਸ ਤਰ੍ਹਾਂ ਹੀ। ਹਾਂਜੀ ਉਹ ਭੁਆਂਟੀਆਂ ਕਮਾਉਂਦੇ ਨੇ ਉਹਦੀਆਂ ਕਿਹਦੀਆਂ? ਕਿਉਂਕਿ ਸ਼ੇਰ ਦੀਆਂ ਚਲੋ ਉਸਤਾਦ ਜੀ ਉਹ ਕਿੱਥੇ ਵੇਖ ਰਿਹਾ ਉਹ ਸਾਨੂੰ ਸ਼ੇਰ ਤਾਂ ਵਲਾਉਂਦਾ ਦਿਖਾਓ। planning ਓਏ ਅੱਲਾ ਦੇ ਬੰਦੇ ਸ਼ੇਰ ਉਹਨਾਂ ਕੋ ਵਲਾਉਂਦਾ ਹੀ ਸਹੀ ਗੱਲ ਉਸਤਾਦ ਜੀ ਉਹ ਚਵਲ ਜਿਹਾ ਉਹਦੀ ਸ਼ੇਰ ਬੇਸਿਕ ਤੌਰ ਤੇ ਅੱਗੋਂ ਨਸਲ ਵੇਖਦਾ ਹੈ। ਹੁਣ ਲਗੜ ਬੱਗਿਆਂ ਦੇ ਸ਼ੇਰ ਨਾਲ ਕੀ ਮੁਕਾਬਲਾ? ਹਾਏ ਹਾਂਜੀ ਇਹਨੂੰ ਤੇ ਕਹਿਣ ਦਾ ਮਤਲਬ ਹਾਂਜੀ ਕਿਉਂਕਿ ਉਹ ਢੇਠੇ ਨੇ ਕਰੈਕਟਰ ਆਹੋ ਬਣਦਾ ਹੀ ਨਹੀਂ ਸ਼ੇਰ ਬਹਾਦਰ ਵੀ ਨੇ ਔਰ ਸਿਫਲੇ ਬਹਾਦਰ ਨੇ ਢੇਠੇ ਢੀਠ ਕਰੈਕਟਰ ਹਟਦੇ ਹੀ ਨਹੀਂ। ਸਹੀ ਉਹਨਾਂ ਨੇ ਕਈ ਪੁਰਨਮ ਕੀਤੇ ਨੇ ਪੁਰਬਾਸ਼ ਕੀਤੇ ਨੇ ਉਹਨਾਂ ਨੇ ਸ਼ੇਰ। ਅੱਛਾ ਮੇਰੀ ਗੱਲ ਸੁਣਨਾ ਫੈਸਲ ਸਾਹਿਬ ਤੁਸੀਂ ਮੈਨੂੰ ਆਪਣੀ ਇਮਾਨਦਾਰੀ ਨਾਲ ਗੱਲ ਦੱਸਣੀ ਹਾਂਜੀ ਹਿਰਨ ਦਾ ਤੇ ਸ਼ੇਰ ਦਾ ਕੀ ਮੁਕਾਬਲਾ ਵਾ ਤਾਕਤ ਦੇ ਵਿੱਚ? ਕੋਈ ਮੁਕਾਬਲਾ ਨਹੀਂ ਲੇਕਿਨ ਉਸਤਾਦ ਜੀ ਉਹਦੀ ਖੁਰਾਕ ਹੈ। ਹਾਂਜੀ ਉਹਦੀ ਫੇਵਰਿਟ ਡਿਸ਼ ਆਈ ਮੈਂ ਕਹਿੰਦਾ ਕਿ ਦਿਲੋਂ ਜਾਨਣਾ ਤੇਰੀ ਗੱਲ ਮੰਨੀ ਮੈਂ ਠੀਕ ਹੈ ਉਹਦੀ ਖੁਰਾਕ ਆ ਹਾਂਜੀ ਉਹਦੀ ਖੁਰਾਕ ਹੈ। ਖੁਰਾਕ ਆ ਤੂੰ
ਚਿਕਨ ਖਾਨਾ, ਹਾਂਜੀ ਉਹ ਫੜਦਾ ਕਸਾਈ ਛਪਕਾ ਕਾ 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 ਚਲੋ ਹੈ। ਸਹੀ। ਹੁਣ ਤੂੰ ਕਸਾਈ ਨੂੰ ਵੀ ਕਹਿ ਦੇ ਕਿ ਪਾਕਿਸਤਾਨ ਦਾ ਬਾਦਸ਼ਾਹ, ਵੱਡਾ ਜਾਨਵਰ ਛੋਟੇ ਜਾਨਵਰ ਨੂੰ, ਤਾਕਤਵਰ ਜਾਨਵਰ ਮਾੜੇ ਜਾਨਵਰ ਨੂੰ। ਸੱਪ ਤੇ ਨਿਓਲੇ ਦੀ ਲੜਾਈ ਦੇਖੀ ਕਦੀ? ਦੇਖੀ ਮੈਂ। ਕੀ ਹਾਲ ਹੁੰਦਾ ਦੋਵਾਂ ਦਾ। ਕਦੀ ਤੂੰ ਇਹ ਨਹੀਂ ਕਹੇਗਾ ਕਿ ਹਮੇਸ਼ਾ ਸੱਪ ਜਿੱਤਿਆ ਜਾਂ ਹਮੇਸ਼ਾ ਨਿਓਲਾ ਜਿੱਤਿਆ। ਕਦੀ ਉਹ ਕਦੀ ਉਹ ਕਦੀ ਉਹ ਕਦੀ ਇਸ ਉਹ। ਤਰ੍ਹਾਂ ਹੀ 50-50। ਉਹਦੇ 'ਚ ਜਾਨ ਦਾ ਦੋਵਾਂ ਨੂੰ ਖਤਰਾ ਹੁੰਦਾ ਹੈ। ਹਿਰਨ ਤੇ ਸ਼ੇਰ ਦੇ ਵਿੱਚ ਸ਼ੇਰ ਦਾ ਕੀ ਪੁੱਟਿਆ ਜਾਣਾ? ਚੱਲ ਦੱਸ। ਉਸਤਾਦ ਜੀ ਗੱਲ ਸਹੀ ਕੀਤੀ। ਇੱਕ ਉਹ ਮੈਨੂੰ ਦੱਸ ਨਾ, ਹਿਰਨ ਜਾਂ ਉਹ ਜ਼ੈਬਰਾ, ਨਾ ਉਹਨਾਂ ਕੋ ਵਿਚਾਰਿਆਂ ਕੋ ਪੰਜੇ, ਨਾ ਉਹਨਾਂ ਕੋ ਆਪਣਾ ਦਫਾ ਕਰਨ ਵਾਸਤੇ ਕੁਛ, ਨਾ ਉਹਨਾਂ ਕੋ ਦੰਦ ਐਸੇ ਕਿ ਸ਼ੇਰ ਨੂੰ ਪਾ ਕੇ ਉਹਦੀ ਆਤਮਾ ਸ਼ਾਂਤ ਕਰ ਦੇਣ। ਉਹਨਾਂ ਕੋ ਕੋਈ ਹਿਫਾਜ਼ਤੀ ਨਹੀਂ, ਉਹ ਜਸਟ ਭੋਜਨ ਆ, ਭੋਜਨ ਸ਼ੇਰ ਦਾ। ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਦੇ ਮਾਦਰੇ ਤੇ ਨਾਲ ਮੈਂ ਗੱਲ ਕਰਾਂ, ਜਿਹੜੀ ਹਰਨ ਹੈ ਨਾ, ਹਰਨ, ਉਹਦੇ ਖੁਰ ਦੇ ਵਿੱਚ ਇੰਨੀ ਕੁ ਤਾਕਤ ਹੈ ਨਾ ਕਿ ਅਗਰ ਉਹ ਜਾਨ ਦੇ ਨਾਲ ਕਿਸੇ ਜਾਨਵਰ ਨੂੰ ਵੀ ਮਾਰੇ, ਉਹ ਆਰ ਪਾਰ ਕਰ ਸਕਦੀ। ਬਸ ਉਹ ਫਿਰ ਅੱਜ ਤੱਕ ਉਹਨੂੰ ਪਤਾ ਨਹੀਂ ਉਹ ਲੱਗਾ, ਉਹਨੂੰ ਦੱਸ ਜਾ ਕੇ। ਹਾਂਜੀ, ਉਹਨੂੰ ਪਤਾ ਨਹੀਂ, ਲੇਕਿਨ ਇਹ ਆਪਣਾ ਆਪਣਾ ਸਿਸਟਮ ਹੈ ਨਾ। ਜਿੰਨੇ ਜਿਸ ਤਰ੍ਹਾਂ ਹੁਣ ਬਿੱਲੀ ਹੈ, ਮੈਂ ਕਹਿੰਦਾ ਬਿੱਲੀ ਨੂੰ ਅਕਲ ਮੌਤ ਕੋਈ ਨਹੀਂ, 90,000 ਵਾਲਾ ਤੋਤਾ ਖਾ ਗਈ। ਠੀਕ ਹੈ ਯਾਰ ਪੰਜ ਫੈਸਲ ਹੁਣ। ਮੈਂ ਗੱਲ ਕੋਈ ਕਰਨੇ ਆ, ਤੂੰ ਗੱਲ ਕਿੱਧਰ ਲੈ ਗਿਆ? ਮੈਂ ਕਹਿ ਰਿਹਾ ਤੁਸੀਂ ਉਹਦੀ ਬਹਾਦਰੀ ਸਾਬਤ ਕਰ ਦਿਓ ਬਸ। ਮੈਂ ਬਹਾਦਰੀ ਦੀ ਗੱਲ ਕਰਨ ਡਿਆ ਉਸਤਾਦ ਜੀ। ਸਾਬਤ ਕਰੋ, ਸ਼ੇਰ ਦੀ ਗੱਲ ਕਰ, ਦੇਖੋ ਨਾ ਹੁਣ। ਸ਼ੇਰ ਦੀ ਬਹਾਦਰੀ ਸਾਬਤ ਕਰ। ਉਸਤਾਦ ਜੀ ਉਹਦੀ ਬਹਾਦਰੀ ਆ ਤੇ ਇੰਨੀ ਫੈਨ ਫੋਲੋਇੰਗ ਆ ਉਹਦੀ, ਕਿੰਨੀ ਫੈਨ ਫੋਲੋਇੰਗ ਆ। ਭਰਾਵਾ ਫੈਨ ਫੋਲ ਵੀ ਕਿਤੇ ਰੋਨਾਲਡੋ ਨੂੰ ਕੱਟ ਗਿਆ ਉਹ। ਤਾਜੀ ਮੈਂ ਦੱਸਾਂ ਇਹਦੀ ਕਿੱਦਾਂ ਫੈਨ ਫੋਲੋਇੰਗ ਵਧੀ। ਉਸਤਾਦ ਜੀ ਇਹਨੂੰ ਕਿੱਦਾਂ ਕਹਿੰਦੇ ਆ ਜੀ, ਇਹ ਸ਼ੇਰ ਆ। ਹਾਂ। ਤਾਜੀ ਇਹ ਜਦੋਂ ਸਾਰੇ ਇੱਕ ਇੱਕ ਜਾਨਵਰ ਆ ਗਿਆ ਸੀ ਨਾ, ਸਾਰਿਆਂ ਦਾ ਸਭ ਤੋਂ ਪਹਿਲਾਂ ਕੂਟ ਲੱਗਾ ਸੀ। ਸ਼ੇਰ ਨੇ ਆਂਦੇ ਸ਼ਰਾਬ ਪੀ ਲਈ ਸੀ। ਲਓ ਉਹ ਯਾਰ ਨਹੀਂ ਯਾਰ, ਗਲੀ ਦੇ ਵਿੱਚ ਖੋਤਾ ਵੱਜਿਆ ਉਸਤਾਦ ਜੀ, ਓਏ, ਮਿਸਾਲ ਦੇ ਰਿਹਾ। ਇੱਕ ਗਲੀ 'ਚ ਖੋਤਾ ਵੱਜਿਆ, ਇੱਕ ਗਲੀ 'ਚ ਸ਼ੇਰ ਵੱਜਿਆ। ਇੱਕ ਚ ਭਾਈ ਫੈਸਲ ਵੱਜਿਆ। ਓਏ ਯਾਰ ਮਿੱਠੇ ਗੱਲ ਸੁਣ ਲੈ ਪਹਿਲੇ ਪੂਰੀ। ਇੱਕ ਗਲੀ 'ਚ ਖੋਤਾ ਵੱਜਿਆ, ਇੱਕ ਗਲੀ 'ਚ ਸ਼ੇਰ ਵੱਜਿਆ। ਹਾਂਜੀ ਤੁਸੀਂ ਕਿਹੜੀ ਗਲੀ ਥਾਣੀ ਲੰਘੋਗੇ? ਤਾਂ ਫੈਸਲ ਸਾਹਿਬ, ਇੱਕ ਗਲੀ 'ਚ ਸ਼ੇਰ ਵੱਜਾ ਵਾ, ਇੱਕ ਮਿਸਾਲ ਆ। ਚਲੋ ਤੁਹਾਡੀ ਗੱਲ, ਤੁਹਾਡੇ ਕੋਲ ਉਹ ਦੰਦ ਹੈਗੇ ਨੇ ਉਹਦੇ ਵਾਲੇ? ਹੈਗੇ ਨੇ? ਹਾਂ ਨਾ 'ਚ ਜਵਾਬ ਦੇ। ਨਹੀਂ ਹੈ, ਦੰਦ ਹੈ ਨਹੀਂ। ਤੁਹਾਡੇ ਕੋਲ ਪੰਜੇ ਹੈ? ਨਹੀਂ ਤੁਹਾਡੇ ਕੋਲ ਉਨੀ ਤਾਕਤ ਹੈ ਜਿੰਨੀ ਉਹਦੇ 'ਚ ਆ? ਉਸਤਾਦ ਨਹੀਂ ਨਾ ਜੀ, ਹੈ। ਚਲੋ ਮੇਰੀ ਮੈਂ ਗੱਲ- ਤੁਹਾਨੂੰ ਮੇਰੀ ਗੱਲ ਕਹਿੰਦਾ, ਸੁਣੋ। ਮੈਂ ਤੁਹਾਨੂੰ ਇੱਕ ਮਿੰਟ, ਮੈਂ ਤੁਹਾਨੂੰ ਕਹਿੰਦਾ ਭੈਣ, ਸ਼ੇਰ ਨਾ ਮੈਨੂੰ ਉੱਥੋਂ ਕੱਢ ਦਿਓ, ਲੇਕਿਨ ਮੈਨੂੰ ਉਨੀਆਂ ਕੁ ਚੀਜ਼ਾਂ ਦੇ ਦਿਓ ਜਿੰਨੀਆਂ ਉਹਦੇ ਕੋਲ ਆ। ਉਹਦੀ ਦੰਦਾਂ ਦੀ ਜਗ੍ਹਾ ਤੇ ਮੈਨੂੰ ਕੋਈ ਖੰਜਰ ਛੰਜਰ ਦੇ ਦਿਓ, ਉਹਦੇ ਨਾਖਰਾਂ ਦੀ ਜਗ੍ਹਾ ਤੇ ਮੈਨੂੰ ਕੋਈ ਫਲਾਣੀ ਚੀਜ਼ ਦੇ ਦਿਓ, ਫੜਾ ਦਿਓ। ਤੇ ਪਤਾ ਉਹਨੂੰ ਵੀ ਤਾਂ ਪਤਾ ਲੱਗੇ, ਉਹ 'ਚ ਪੰਜਾਂ ਮਾਰ ਕੇ ਮੇਰੇ ਪਾੜ ਪਾਏਗਾ ਤੇ ਮੈਂ ਵੀ ਤਾਂ ਖੰਜਰ ਪਰੋਵਾਂਗਾ ਨਾ। ਬਰਾਬਰ ਦੇ ਮੁਕਾਬਲੇ ਤੇ ਬਹਾਦਰੀ ਪਤਾ ਲੱਗਦੀ ਆ। ਉਸਤਾਦ ਜੀ, ਕਿ ਨਹੀਂ ਇੱਕ- ਨਾ, ਇਹ ਬਹਾਦਰੀ ਕਾਦੀ ਜੇ? ਉਸਤਾਦ ਜੀ ਦੇਖੋ ਨਾ, ਹੁਣ ਦੇਖੋ, ਹੁਣ ਖੋਤਾ ਹੈ, ਉਹਦੀ ਦਲਤੀ ਅੱਲਾ ਮਾਫੀ ਦੇਵੇ, ਓਏ, ਤੁਹਾਨੂੰ ਪਤਾ ਹੀ ਨਹੀਂ ਉਹਦੀ ਦਲਤੀ ਦਾ। ਯਾਰ ਪੰਜ ਠੀਕ ਹੈ। ਫੈਸਲ ਓ ਯਾਰ ਇੱਕ- ਉਹ ਸਾਨੂੰ ਤੱਕ ਦੱਸੋ ਕੋ ਭਰਾਵਾ ਕਿਤੇ ਸ਼ੇਰ ਕੋ ਪੈਸੇ ਫੜ ਲੈ ਵੀ ਮੈਂ ਉੱਤੇ ਰੱਖ। ਮਿੱਠੇ ਬਹਾਦਰ ਆ। ਓਏ ਇਹਨੂੰ ਫੈਸਲ ਨੂੰ ਕੋਈ ਦਲੱਤੀ ਚੜੀ ਦਾ ਹੈ ਹੀ ਨਹੀਂ ਕੋਈ। ਨਹੀਂ 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 ਉਸਤਾਦ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਗੱਲ ਹੌਸਲੇ ਦੀ ਏ। ਜਿਹਦੇ ਕੋ ਮਰਜ਼ੀ ਜਾ ਕੇ ਪੁੱਛ ਲਓ, ਜਿਹਦੇ ਕੋ ਮਰਜ਼ੀ ਜਾ ਕੇ ਪੁੱਛ ਲਓ। ਸਰਕਸ ਦੇ ਵਿੱਚ ਮੇਰਾ ਛੋਟਾ ਭਤੀਜਾ, ਹਾਂਜੀ ਠੀਕ ਹੈ ਨਾ ਉਸਤਾਦ ਜੀ, ਉਹ ਕਿਤੇ ਜਾਲ ਪਾੜ ਕੇ ਨਾ ਅੰਦਰ ਚਲਾ ਗਿਆ ਤੇ ਅੰਦਰ ਸ਼ੇਰ ਦਾ ਸਰਕਸ ਹੋ ਰਿਹਾ ਸੀਗਾ ਤੇ ਸ਼ੇਰ ਵੱਧ ਕੇ ਆ ਰਿਹਾ। ਸ਼ੇਰ ਉਹਦੇ ਨਾਲ ਵਧਿਆ ਤੇ ਮੈਂ ਉਸਤਾਦ ਜੀ ਛਾਲ ਮਾਰ ਕੇ ਨਾ ਪਿੰਜਰੇ ਦੇ ਵਿੱਚੋਂ ਮੈਂ ਅੱਗੇ ਆ ਗਿਆ ਆਪਣੇ ਭਤੀਜੇ ਦੇ, ਤੇ ਸ਼ੇਰ ਦੀ ਅਗਰ ਸ਼ੇਰ ਵੱਧਦਾ ਤੇ ਮੈਂ ਉਹਨੂੰ ਫੜ ਲੈਣਾ ਸੀਗਾ। ਮੈਂ ਨਹੀਂ ਸੀ ਵੇਖਣਾ ਕਿ ਇਹ ਸ਼ੇਰ ਹੈ, ਮੈਂ ਫਿਰ ਉਹਨੂੰ ਦੱਸਣਾ ਸੀ ਕਿ ਮੈਂ ਸ਼ੇਰ ਆ। ਲਓ ਜੀ। ਲਫ਼ਜ਼ ਸ਼ੇਰ ਹੀ ਯੂਜ਼ ਹੋਣਾ ਹੈ। ਹਾਂਜੀ ਠੀਕ ਹੈ ਨਾ? ਨਾਲੇ ਤੁਸੀਂ ਆਪੇ ਕਿਹਾ ਅਗਰ ਤੁਸੀਂ ਕਹਿੰਦੇ ਹੋ ਕਿ ਨਾਖੂਨ ਨਹੀਂ ਹੈ ਮੇਰੇ ਕੋਲ, ਮੌਕਾ ਤੇ ਹੈਗਾ ਨਾ। ਪੰਜ ਫੈਸਲ ਹੌਸਲਾ। ਪੰਜ ਫੈਸਲ ਤੁਸੀਂ ਆਪੇ ਕਿਹਾ ਸ਼ੇਰ ਨਸਲ ਵੇਖਦਾ, ਫਿਰ ਤੁਹਾਨੂੰ ਕਿੱਦਾਂ ਖਾ ਲੈਣਾ ਸੀ ਉਹਨੇ? ਉਹ ਯਾਰ ਗੱਲ ਐ ਨਹੀਂ ਹੈ, ਗੱਲ ਐ ਵੇ ਕਿ ਅਗਰ ਉਸਤਾਦ ਜੀ ਕਹਿਣ ਦੇ ਨਾ, ਅਗਰ ਲੌਜੀਕ ਤੇ ਆਵਣ, ਉਹ ਭਾਈ ਸ਼ੇਰ ਸ਼ੇਰ ਤਾਕਤਵਰ ਆ ਯਾਰ। ਉਹ ਤਾਕਤਵਰ ਹੋਰ ਚੀਜ਼ ਆ, ਉਹਦੀ ਗੱਲ Yes. ਸਮਝੋ। ਤਾਕਤਵਰ ਯੈਸ ਹੋਰ- ਯੈਸ, ਤਾਕਤਵਰ ਆ। ਮੈਂ ਤੇ ਕਿਹਾ ਤਾਕਤਵਰ ਆ। ਹਾਂਜੀ, ਲੇਕਿਨ ਇਨਸਾਨ ਜ਼ਿਆਦਾ ਤਾਕਤਵਰ ਹੈ, ਉਹਦੇ ਕੋਲ ਅਕਲ ਨਹੀਂ, ਬਹਾਦਰ ਸਾਰਾ ਨਹੀਂ ਕੁਝ ਹੈ। ਹੈਗਾ। ਤੁਹਾਡਾ ਉਹ ਹੌਸਲਾ। ਬਹਾਦਰ ਤਾਕਤਵਰ ਆ, ਦਲੇਰ ਬਹਾਦਰ ਨਹੀਂ ਹੈਗਾ। ਹਾਂ ਉਸਤਾਦ ਜੀ ਮੇਰੀ ਗੱਲ ਸੁਣੋ, ਇੱਕ ਇਹ ਵੀ ਲੌਜੀਕਲੀ ਗੱਲ ਹੈਗੀ ਆ, ਬਹਾਦਰ ਵੀ ਆ। ਉਹ ਇਸ ਤਰ੍ਹਾਂ ਬਹਾਦਰ ਆ ਕਿ ਅਗਰ ਜੰਗਲ ਦੇ ਵਿੱਚ ਪੂਰੇ ਜ਼ੋਰ ਨਾਲ ਗਰਾਉਂਦਾ ਨਾ ਸ਼ੇਰਾਂ ਦੇ, ਤੇ 3 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੰਦੀ ਉਹਦੀ। ਕਾਲੂ ਜੀ ਉਹ ਭੀੜ। ਅੱਛਾ ਮੇਰੀ ਗੱਲ ਸੁਣ ਕਾਲੂ ਸਾਹਿਬ, ਤੁਸੀਂ ਸਵੇਰ ਸ਼ਾਮ ਦੁਪਹਿਰ 8-8 9-9 ਸਾਲ ਦੇ ਬੱਚਿਆਂ ਨੂੰ ਚਪੇੜਾ ਮਾਰੀ ਜਾਓ, ਕੁੱਟੀ ਜਾਓ ਤੇ ਬਾਹ ਕਵੇ ਆ ਮੈਂ ਬਹਾਦਰ ਹਾਂ, ਕਿੰਨਾ ਕੁੱਟ ਰਿਹਾ।
ਲੋਕਾਂ ਨੇ ਦੇਖਣ ਵਾਲੇ ਕਹਿਣਾ ਲਾਨਤ ਤੇਰੀ ਜ਼ਿੰਦਗੀ ਤੇ। ਇਦਾਂ ਹੀ ਕਹਿਣਗੇ। ਉਸਤਾਦ ਜੀ ਉਹ ਜ਼ਰੂਰੀ ਨਹੀਂ, ਉਹ ਹਰ ਜਾਨਵਰ ਨੂੰ ਉਹ ਪੰਗਾ ਲੈ ਲੈਂਦਾ, ਹਰ ਜਾਨਵਰ ਨਾਲ। ਹਰ ਜਾਨਵਰ ਮਗਰਮੱਛ ਦੇ ਨਾਲ ਉਹਦੀਆਂ ਵੇਖੀਆਂ ਮਗਰਮੱਛ ਨਾਲ ਕੀ ਕਰਦਾ? ਹਾਂਜੀ। ਮਗਰ ਪਾਣੀ 'ਚ ਤੈਰ ਰਿਹਾ ਹੁੰਦਾ ਤੇ ਮਗਰਮੱਛ ਚਪਾੜ ਲੈਂਦਾ ਉਹਨੂੰ, ਤੇ ਚਪਾੜ ਲੈਂਦਾ ਨਾ, ਕੱਢ ਕੇ ਲਿਆਂਦਾ ਮਗਰ ਕੱਢ ਕੇ ਫੇਰ ਲਿਆਉਂਦਾ ਧੌਣ ਤੋਂ ਫੜ ਕੇ। ਕੱਢ ਕੇ ਲੈ ਆਉਂਦਾ। ਠੀਕ ਹੈ ਜੀ। ਤੇ ਜਿੰਨਾ ਫਿਰ ਉਹ ਬਹਾਦਰ ਆ ਉਨੀ ਮਗਰਮੱਛ ਵੀ ਫਿਰ ਬਹਾਦਰ ਆ। ਇਹ ਫਿਰ ਸਾਲਾ ਲੱਗਦਾ ਬਾਦਸ਼ਾਹ ਹੋਣ ਵਾਲਾ। ਪਹਿਲੇ ਕੌਣ ਚੱਪਦਾ ਵਾ? ਪਹਿਲੇ ਕੌਣ ਚੱਪਦਾ ਉਹਨੂੰ? ਮਗਰਮੱਛ ਲੁਕ ਕੇ ਵਾਰ ਕਰਦਾ ਉਸਤਾਦ ਜੀ, ਸ਼ੇਰ ਖੁੱਲਾ ਵਾਰ ਕਰਦਾ ਵਾ ਐ ਸਾਹਮਣੇ ਖਲੋ ਕੇ। ਆਹੋ ਮਗਰਮੱਛ ਇਹਨਾਂ ਦੀ ਕੰਧ ਨਾਲ ਲੁਕਿਆ ਰਿਹਾ ਨਾ। ਨਹੀਂ ਸ਼ੇਰ ਉਸਤਾਦ ਜੀ, ਸ਼ੇਰ ਹੈਗਾ। ਸ਼ੇਰ ਵੱਧ ਵਾ ਉਸਤਾਦ ਜੀ, ਪੈਣਾ ਹੈ। ਐਵੇਂ ਤਾਂ ਨਾ ਕਹੋ ਯਾਰ ਦਵਾਈ ਨਾਲ ਪੰਜ ਫੈਸਲ। ਹਾਂ ਉਹ ਫਿੱਟੇ ਮੂੰਹ ਸਭ ਤੋਂ ਪਹਿਲੇ ਤੇ ਸ਼ੇਰ ਸਾਹਿਬ ਆਪ ਸ਼ਿਕਾਰ ਹੀ ਨਹੀਂ ਕਰਦੇ, ਉਹ ਬੁੱਢੀ ਦਾ ਸ਼ਿਕਾਰ ਕੀਤਾ ਖਾਂਦੇ ਨੇ। ਉਹ ਬਸ ਕਰਿਆ ਕਰੋ, ਕੀ ਕਰਦੇ ਪਏ ਉਸਤਾਦ? ਓਏ ਸ਼ਿਕਾਰ ਹਮੇਸ਼ਾ ਸ਼ੇਰ ਨਹੀਂ ਕਰਦੀ, ਉਹ ਜਿੰਨੂੰ ਮਰਦੀ ਪੁੱਛ ਲਾ। ਉਹ ਜੰਗਲ ਦੇ ਵਿੱਚ ਅਸੂਲ ਆ ਕਿ ਲੇਡੀਜ਼ ਕੰਮ ਕਰਨਗੀਆਂ, ਜੈਂਟਸ ਘਰ ਰਹਿਣਗੇ। ਹਾਂਜੀ। ਨਹੀਂ ਤੇ ਸ਼ੇਰ ਨਹੀਂ ਸਹੀ ਤੁਹਾਨੂੰ ਮੈਸੇਜ ਕਰਕੇ ਜਾਂਦੀ ਮੈਂ ਸ਼ਿਕਾਰ ਕਰਨ ਚੱਲੀ। ਕੀ ਹੋ ਗਿਆ ਉਸਤਾਦ ਜੀ ਤੁਹਾਨੂੰ? ਇਹ ਪਹਿਲੀ ਵਾਰੀ ਸੁਣਿਆ ਮੈਂ ਉਸਤਾਦ ਜੀ ਕਿ ਸ਼ੇਰ ਨਹੀਂ ਸ਼ਿਕਾਰ ਕਰਦੀ ਹੈ। ਯਾਰ ਉਸਤਾਦ ਜੀ ਤੁਸੀਂ ਫਿਲਮ ਦੇਖੀ ਜੰਗਲ ਕਾ ਕਾਨੂੰਨ? ਉਹਦੇ ਵਿੱਚ ਪਹਿਲਾ ਕਾਨੂੰਨ ਵੱਡੇ ਦਸ਼ਕ ਦੇ ਵਿੱਚ ਲਿਖਿਆ ਹੋਇਆ ਕਿ ਲੇਡੀਜ਼ ਕੰਮ ਕਰੇਗੀ, ਜੈਂਟਸ ਘਰ में रहेंगे। ਉਹ ਨਹੀਂ ਹੈ ਯਾਰ ਸਭ ਤੋਂ ਪਹਿਲੇ ਉੱਥੋਂ ਹੀ ਗੱਲ ਆਈ ਹੈ ਨਾ, ਜਿਹੜਾ ਧੁੰਦ 'ਚ ਇੱਕ ਸ਼ੇਰ ਖਲੋਤਾ ਸੀ ਰੋਂਦਿਆਂ, ਉਹਨੇ ਕਿਹਾ ਕੀ ਹੋਇਆ? ਕਹਿੰਦਾ ਯਾਰ ਕੋਈ ਬਾਂਦਰ ਚਪੇੜਾ ਮਾਰ ਗਿਆ, ਪਤਾ ਨਹੀਂ ਲੱਗਾ। ਇਹ ਉੱਥੋਂ ਗੱਲ ਵਧੀ ਹੈ। ਆਹੋ ਉਹਦੀ ਖੁਰਾਕ ਆ, ਉਹ ਇੱਕ ਜਾਨਵਰ ਆ, ਉਹਦੀ ਖੁਰਾਕ ਅੱਲਾ ਨੇ ਰੱਖੀ ਆ। ਹਰ ਜਾਨਵਰ ਦੀ ਕਿਤੇ ਨਾ ਕਿਤੇ ਖੁਰਾਕ ਰੱਖੀ, ਉਹਦੀ ਖੁਰਾਕ ਰੱਖੀ ਆ। ਜ਼ਰਾਫੇ ਦੇ ਵਿੱਚ, ਹਰਨ ਦੇ ਵਿੱਚ ਉਹਦੀਆਂ ਕੁਆਲਿਟੀਆਂ ਬਹੁਤ ਨੇ, ਬਹੁਤ ਕੁਆਲਿਟੀਆਂ, ਨੋ ਡਾਊਟ। ਸ਼ੇਰ 'ਚ ਬਹੁਤ ਜ਼ਿਆਦੀਆਂ ਖਸਲਤਾਂ, ਬਹੁਤ ਕੁਆਲਿਟੀਆਂ, ਬਹੁਤ ਕੁਛ ਆ। ਲੇਕਿਨ ਤੁਸੀਂ ਉਹਨੂੰ ਇਸ ਵਜ੍ਹਾ ਤੋਂ ਬਹਾਦਰ ਕਹੋ ਕਿ ਉਹ ਹਿਰਨ ਨੂੰ ਫੜ ਲੈਂਦਾ, ਉਹ ਜ਼ੈਬਰੇ ਨੂੰ ਫੜ ਲੈਂਦਾ, ਉਹ ਨਿੱਕਾ ਜਿਹਾ ਵਿਚਾਰਾ ਐਡਾ ਕੁ ਬੱਚਾ ਕੋਈ ਕਿਸੇ ਦਾ ਉਹਨੂੰ ਫੜ ਲੈਂਦਾ, ਇਸ ਵਜ੍ਹਾ ਤੋਂ ਤੁਸੀਂ ਉਹਨੂੰ ਬਹਾਦਰੀ ਕਹੋ, ਇਹ ਤੁਹਾਡੀ ਬੇਵਕੂਫੀ ਹੈ, ਤੁਹਾਡੀ ਅਕਲ ਨਹੀਂ ਕੰਮ ਕਰਦੀ। ਉਸਤਾਦ ਜੀ ਇਹਨਾਂ ਨੂੰ ਕੀ ਪਤਾ ਐ ਨਹੀਂ ਐਟਮਾਂ ਕਰਦੇ ਪਏ, ਕਿਸੇ ਨੂੰ ਨਹੀਂ ਪਤਾ। ਹਮੇਸ਼ਾ ਬੱਚੇ ਨੂੰ ਬਾਪ ਇਹੀ ਕਹਿੰਦਾ ਸ਼ੇਰ ਬਣ, ਮੈਨੂੰ ਕਹਿੰਦੇ ਸੀ ਬਚਪਨ 'ਚ ਸ਼ੇਰ ਬਣ, ਮੇਰਾ ਪੁੱਤਰ ਸ਼ੇਰ ਬਣ। ਤੇ ਅੱਜ ਵੇਖ ਲਓ ਤੁਹਾਡੇ ਸਾਹਮਣੇ ਸ਼ੇਰ ਆ, ਸ਼ੁਕਰ ਹੈ। ਯਾਰ ਤੇ ਬਣ ਗਏ ਸਾਰਾ ਪਾਕਿਸਤਾਨ ਸ਼ੇਰ ਬਣਿਆ ਪਿਆ, ਆਪਣੇ ਤੋਂ ਕਮਜ਼ੋਰਾਂ ਨੂੰ ਖਾਈ ਜਾ ਰਹੇ ਨੇ। ਬਣ ਤੇ ਗਏ ਨੇ, ਹੋਰ ਕੀ ਚਾਹੁੰਦਾ ਤੂੰ? ਨਹੀਂ ਕਮਜ਼ੋਰ ਉਸਤਾਦ ਜੀ, ਮੈਨੂੰ ਇੰਨਾ ਪਤਾ ਹੈ, ਮੇਰੇ ਅੱਬੂ ਨੇ ਸ਼ੇਰ ਦਾ ਬੱਚਾ ਰੱਖਿਆ ਸੀ ਘਰ। ਹਾਂਜੀ ਮੈਂ ਉਹਦੇ ਨਾਲ ਬੜਾ ਖੇਡਿਆ। ਹਾਂਜੀ। ਅਸੀਂ ਬਚਪਨ ਤੋਂ ਹੀ ਪੈਟ ਲਵਰ ਆ। ਤਾਜੀ ਅੱਜ ਕੱਲ ਨਹੀਂ ਆ ਰਹੇ ਸ਼ੇਰ ਤਾਕਤਵਰ। ਹਾਂਜੀ ਅੱਛੀ ਦੀਆਂ ਘਰ 'ਚ ਜਿਹੜਾ ਉਹਨਾਂ ਨੇ ਰੱਖਿਆ ਸ਼ੇਰ, ਤਾਜੀ ਕਿਲੋ ਦੁੱਧ ਲਵਾਇਆ ਹੁਣ ਉਹਨਾਂ ਨੇ, ਰੋਜ਼ ਉਹਦਾ। ਠੀਕ ਹੈ ਨਾ, ਮੇਰਾ ਖਿਆਲ ਸੀ 4 ਸਾਲ ਸ਼ੇਰ ਰੱਖਿਆ ਘਰ। ਉਸਤਾਦ ਜੀ ਇਹਨਾਂ ਨੇ ਸ਼ੇਰ ਦਾ ਬੱਚਾ ਰੱਖਿਆ, ਉਹਨੂੰ ਕੁੱਤੇ ਦੇ ਬੱਚੇ ਕਹਿੰਦੇ ਜਾਂ ਸ਼ੇਰ ਦੇਖ ਲਓ। ਸ਼ੇਰ ਦੇ ਲਓ ਉਹਦਾ ਕਿਹਦਾ ਕ੍ਰੈਡਿਟ। ਉਸਤਾਦ ਜੀ ਇਹ ਗੱਲਾਂ ਕਰੀ ਤਾਂ ਜਾਣਦੇ ਆ। ਸ਼ੇਰ ਜਿਹੜਾ ਨਾ, ਸ਼ੇਰ ਉਹਦੀਆਂ ਮਸਾਲਾ ਬਣੀਆਂ ਵਾ, ਕੀ ਹੋ ਗਿਆ? ਆ ਮਿੱਠਾ ਤੇ ਆ ਸ਼ੇਰ ਦੇ ਸਾਹਮਣੇ ਨਹੀਂ ਆਉਂਦਿਆ, ਦੇਖੋ। ਹੈਲੋ ਉਸਤਾਦ ਜੀ ਗਲੀ 'ਚੋਂ ਬੰਦਾ ਨਹੀਂ ਸੀ ਕੋਈ ਲੰਘਦਾ, ਮੈਨੂੰ ਇੰਨਾ ਪਤਾ। ਗਲੀ 'ਚੋਂ ਬੰਦਾ ਕਿੱਥੇ ਲੰਘਣਾ, ਬੋ ਹੀ ਉਹਦੇ 'ਚੋਂ ਇੰਨੀ ਆਉਂਦੀ ਸੀ। ਸ਼ੇਰ ਉਸਤਾਦ ਜੀ ਨੇ ਲਿਆਂਦਾ ਗਲੀ 'ਚ ਬੰਨਿਆ, ਉਹ ਇੰਨੀ ਦੇਰ ਧੁੱਪੇ ਬੰਦੇ ਰੱਖਿਆ, ਉਹਦੀ ਖੱਲ ਪਾਟਣ ਲੱਗ ਗਈ ਉੱਤੋਂ। ਅੱਜ ਵੀ ਉੱਥੇ ਮਸ਼ਹੂਰ ਹੈ ਸ਼ੇਰਾਂ ਦਾ ਘਰ, ਉਹ ਸਾਡਾ ਹੈ। ਹਾਂਜੀ। ਹਾਂ ਉਹ ਭਾਜੀ ਉਹ ਇਦਾਂ ਦਾ ਸ਼ੇਰ ਸੀ, ਹਿਸਾਬ ਲਾ ਲਓ ਜਿਹੜਾ ਮਰਜ਼ੀ ਨਿਆਣਾ ਖੋਲ ਕੇ ਲੈ ਜਾਂਦਾ ਸੀ। ਉਸਤਾਦ ਜੀ ਐਡਾ ਬੁਰਾ ਸ਼ੇਰ ਲੈ ਕੇ ਆਉਂਦਾ ਸੀਗਾ, ਕੁੱਤਾ ਕਹਿੰਦਾ ਹੋਵੇ ਨਾ ਖੇਲਿਓ ਮੇਰੀ ਅੰਬੀ ਬੋਲਦੀ ਆ। ਉਸਤਾਦ ਜੀ ਤੁਸੀਂ ਵੇਖੇ ਨਹੀਂ ਸ਼ੇਰ? ਸਹੀ ਗੱਲ ਤੁਸੀਂ ਹੁਣ ਟੀ ਟਾਈਮ ਕਰਨ ਵਾਲਾ, ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ, ਮੈਂ ਸ਼ੇਰ ਲੈ ਕੇ ਆਵਾਂਗਾ ਇੱਥੇ। ਉਸਤਾਦ ਜੀ ਇਹਦਾ ਸ਼ੇਰ ਯਕੀਨ ਕਰੋ, ਸਵੇਰੇ ਝਾਲ ਚਾਉ ਖੜਾ, ਮੈਂ ਕਿਹਾ ਸ਼ੇਰ ਬਾਦਸ਼ਾਹ ਕਿੱਧਰ? ਕਹਿੰਦਾ ਭਾਜੀ ਦਹੀਂ ਬੰਦ ਲੈਣਾ ਆ। ਉਹਨੇ ਗੋਸ਼ੇ ਦਾ ਪਤਾ ਹੀ ਨਹੀਂ। ਤਾਜੀ ਉਹ ਜਦੋਂ ਕਿਤੇ ਖੋਲਦੇ ਸੀ ਨਾ ਬਈ ਫੈਸਲ ਹੋਣੀ ਸ਼ੇਰ, ਉਹ ਲਿਟਣ ਲੱਗ ਪੈਂਦਾ ਸੀ ਖੋਤੇ ਵਾਂਗੂ ਪਹਿਲੇ। ਉਸਤਾਦ ਜੀ ਇਹ 3 ਹੋਈਆਂ ਲੜੀਆਂ, ਇੱਕ ਚੀਤਾ, ਇੱਕ ਤੇਂਦੂਆ ਤੇ ਇੱਕ ਸ਼ੇਰ। ਇਹ ਤਿੰਨੇ ਬਹੁਤ ਬਹਾਦਰ ਆ। ਇੱਕ ਜੰਗਲੀ ਬਿੱਲਾ ਵੀ ਹੁੰਦਾ ਵਾ। ਉਹ ਤੇਂਦੂਆ ਹੀ ਆ ਉਹ। ਤਾਜੀ ਬਈ ਫੈਸਲ ਉਹਨਾਂ ਨੇ ਇੰਨਾ ਬੁੱਢਾ ਸ਼ੇਰ ਰੱਖਿਆ ਸੀ, ਉਹ ਸੁੱਤਾ ਹੀ ਰਹਿੰਦਾ ਸੀ ਸਾਰੀ ਦਿਹਾੜੀ। ਉਹ ਨਹੀਂ, ਉਹਦਾ ਉਹਨਾਂ ਬਾਅਦ ਚੋਂ ਲਾਇਸੈਂਸ ਦਾ ਬੜਾ ਰੋਲਾ ਬਣ ਗਿਆ ਸੀ, ਇਸ਼ੂ ਬਣ ਗਿਆ ਸੀ। ਫਿਰ ਮੇਰੇ ਅੱਬੂ ਨੇ ਇੱਕ ਦੋਸਤ ਨੂੰ ਦੇ ਦਿੱਤਾ ਸੀਗਾ। ਹਾਂਜੀ। ਉਸਤਾਦ ਜੀ ਭਾਈ ਫੈਸਲ ਨੇ ਐਡਾ ਬੁੱਢਾ ਸ਼ੇਰ ਲੈ ਕੇ ਆਂਦਾ, ਐਡਾ ਬੁੱਢਾ ਸ਼ੇਰ, ਉਹ ਮੱਲੇਦਾਰ ਨੂੰ ਕਹਿੰਦੇ ਆ ਬੱਕਰੀ ਮੇਰੇ ਅੱਗੇ ਕਰਿਓ ਥੋੜੀ ਜੀ, ਆ ਬੱਕਰੀ ਕਰਿਓ, ਭਾਜੀ ਚੱਕ ਵੱਢਣਾ। ਉਹ ਯਾਰ ਨਹੀਂ, ਉਹ ਉਸਤਾਦ ਜੀ ਉਹ ਗਿੱਜ ਗਿਆ ਸੀ ਸਾਡੇ ਨਾਲ, ਪੂਰੀ ਫੈਮਿਲੀ ਨਾਲ ਗਿੱਜ ਗਿਆ ਸੀਗਾ। ਹਾਂਜੀ। ਯਾਰ ਇਹ ਕੈਸੀ ਗੱਲ ਆ, ਯਾਰ ਇਹ ਕੈਸੀ ਗੱਲ ਆ ਮਿੱਠੇ। ਇਹ ਕਹਿੰਦਾ ਬੱਕਰੀ ਥੋੜੀ ਜਿਹੀ ਮੇਰੇ ਅੱਗੇ ਕਰਿਓ, ਜਿਵੇਂ ਨੇ ਕਹਿੰਦਾ ਭਾਜੀ ਉਹਦਾ ਰਾਇਤਾ ਅੱਗੇ ਕਰਨਾ ਥੋੜਾ। ਲੈ ਕਹਿੰਦਾ ਆ ਬੱਕਰੀ ਮੇਰੇ ਅੱਗੇ ਕਰਨਾ। ਹਾਂ
ਹਾਂਜੀ ਭਾਈ ਫੈਸਲ ਉਹਨਾਂ ਨੇ ਘਰ ਸ਼ੇਰ ਰੱਖਿਆ ਤੇ ਰੋਲਾ ਪਾਇਆ ਉਹਨੇ, ਕਹਿੰਦਾ ਜੇ ਬਿੱਲੀ ਰਹੂਗੀ ਘਰ ਜਾਂ ਮੈਂ ਰਹੂੰਗਾ। ਇੰਨਾ ਡਰਦੇ ਸੀ ਬਿੱਲੀ ਤੋਂ। ਬੈੱਡ ਤੇ ਥੱਲੇ ਵੜਿਆ ਸ਼ੇਰ, ਮੈਂ ਕਿਹਾ ਕਿੱਧਰ? ਕਹਿੰਦਾ ਭਾਜੀ ਬਿੱਲੀ ਫਿਰਨ ਦਈ ਬਾਹਰ। ਤਾਂ ਜੀ ਉਹ ਸ਼ੇਰ ਦਾ ਕਿਤੇ ਸਾਹ ਦਾ ਮਸਲਾ ਬਣ ਗਿਆ ਸੀ, ਉਹ ਲੈਲਨ ਦੀ ਜੁੱਤੀ ਵੀ ਖਾ ਗਿਆ ਕਿਤੇ। ਉਸਤਾਦ ਜੀ ਬੜਾ ਯਾਨੀ ਕਿ ਪਿਆਰ ਨਾਲ ਲਾਡਾਂ ਨਾਲ ਉਸਤਾਦ ਜੀ ਉਹਦੇ ਨਾਲ ਮੈਂ ਡੇਲੀ ਦੂਸਰੇ ਤੀਸਰੇ ਦਿਨ ਉਹਦੇ ਨਾਖੂਨਾਂ ਨੂੰ ਉਹ ਕਟਰ ਦੇ ਨਾਲ ਕਰਨਾ ਪੱਧਰਾ। ਉਸਤਾਦ ਜੀ ਇਹਦਾ ਸ਼ੇਰ ਬੁੱਢਾ ਹੋ ਗਿਆ ਤੇ ਸਰਦੀਆਂ 'ਚ ਧੁੱਪੇ ਬੈਠਾ। ਮੈਂ ਕਿਹਾ ਸ਼ੇਰ ਪਾਛੇ ਤੇ ਬੈਠੇ, ਕਹਿੰਦਾ ਭਾਈ ਜੋੜ ਨਹੀਂ ਕੰਮ ਕਰਨ ਦਾ। ਓ ਯਾਰ ਤੁਸੀਂ ਨਾ ਇੱਕ ਵੀਡੀਓ ਮੈਂ ਤੁਹਾਨੂੰ ਦੱਸਦਾ, ਇੱਕ ਭਾਜੀ ਹੁਣੀ ਨੇ ਸਾਡੇ ਪਾਕਿਸਤਾਨ 'ਚ ਨਾ ਸਲਵਾਰ ਕਮੀਜ਼ ਪਾ ਕੇ ਬੜਾ ਸ਼ੇਰਾਂ ਦੇ ਵਿੱਚ ਫਿਰਦੇ ਨੇ ਉਹ। ਹਾਂਜੀ ਹਾਂਜੀ ਤੇ ਉਹ ਤੁਸੀਂ ਗੌਰ ਕਰਨਾ, ਉਹ ਸ਼ੇਰ ਦੇ ਕੋਲ ਆਪਣੀ ਉਹਨੂੰ ਨਾ ਟਿਕਟੋਕ ਬਣਾਉਣ ਬੜੀ ਬਹਾਦਰੀ ਨਾਲ ਜਾਂਦੇ ਨੇ ਤੇ ਅੰਦਰੋਂ ਘਟੇ ਹੁੰਦੇ ਨੇ ਪੂਰੇ। ਤੁਸੀਂ ਕਦੀ ਗੌਰ ਨਾ ਦੇਖਣਾ, ਤੁਹਾਨੂੰ ਲੱਗੇਗਾ ਕਿ ਭਾਈ ਨਾ ਅੰਦਰੋਂ ਨੱਥੀ ਵੀ ਹੋ ਰਿਹਾ। ਉਹ ਮਾੜਾ ਜਿਹਾ ਸ਼ੇਰ ਇੰਜ ਕਰਦਾ ਨਾ ਤੇ ਵੀ ਪਿੱਛੋਂ ਆ ਮੇਰਾ ਸ਼ੇਰ, ਆ ਮੇਰਾ ਪੁੱਤਰ। ਉਹ ਜਿਹੜਾ ਇੰਜ ਕਰਦਾ ਨਾ ਓਏ ਓਏ ਨਾ ਨਾ ਇਹ ਟੈਪ ਵੀ ਕਰਦਾ ਵਿੱਚ। ਓਏ ਮੈਂ ਉਹਦਾ ਬੜਾ ਮਜ਼ਾ ਲੈਣਾ ਉਸ ਕਰੈਕਟਰ ਦਾ। ਸਿਆਣੇ ਕਹਿੰਦੇ ਆ ਵੀ ਜਾਨਵਰ ਦਾ ਕੋਈ ਭਰੋਸਾ ਨਹੀਂ। ਉਹ ਨਹੀਂ ਭਰੋਸਾ ਹਾਂਜੀ। ਕਿਜਾ ਹੈ ਓਏ ਪਾਲਤੂ, ਜਿਹੜਾ ਪਾਲਤੂ ਹੁੰਦਾ ਉਹਦਾ ਭਰੋਸਾ ਹੁੰਦਾ। ਇੱਕ ਤੁਹਾਨੂੰ ਹੋਰ ਗੱਲ ਭਰੋਸਾ ਦੱਸਾਂ। ਭਰੋਸਾ ਦੱਸ ਦੇ, ਉਹਦੇ ਕੋਲ ਕਾਂਡੇ ਦਿਖਾ ਦੇਣੇ ਮੇਰਾ ਭਰਾ। ਜਿਸ ਜਦੋਂ ਉਸਤਾਦ ਜੀ ਜਿਹੜਾ ਪਾਲਤੂ ਜਾਨਵਰ ਕੋੜਾ ਹੁੰਦਾ ਨਾ, ਲੈ ਕੋੜਾ ਕੇ ਦੰਦੀ ਵੜ ਕੇ ਦੇਖਿਆ। ਤਾਂ ਜੀ ਹਲਕਾ ਆਇਆ ਉਹ ਮਾਲਕ ਦਾ ਘਰ ਛੱਡ ਦਿੰਦਾ। ਉਸਤਾਦ ਜੀ ਸਾਡਾ ਸ਼ੇਰ ਜਿਹੜਾ ਸੀ ਨਾ ਉਹ ਪੌੜੀਆਂ ਵੀ ਚੜ ਜਾਂਦਾ ਸੀ। ਹਾਂਜੀ ਹਾਂਜੀ ਤਾਂ ਜੀ ਇਹਨਾਂ ਨੇ ਜੰਗਲ ਚੋਂ ਨਹੀਂ ਰਿਹਾ, ਲੱਕੀ ਨਾਲ ਜੋ ਤੋੜਿਆ ਸੀ ਗੱਲਾਂ ਗੁੱਲਾਂ ਸੁਣਾ ਕੇ। ਹਾਂਜੀ ਯਾਰ ਮੇਰੀ ਗੱਲ ਸੁਣ ਫੈਸਲ, ਪੌੜੀਆਂ ਚੜ ਜਾਂਦਾ ਇਹਦੇ 'ਚ ਕੀ ਐਸਾ ਕੰਮ? ਪੌੜੀਆਂ ਚੜ ਹੀ ਜਾਂਦਾ ਸ਼ੇਰ। ਨਹੀਂ ਇੱਕ ਪੌੜੀ ਹੁੰਦਾ, ਇੱਕ ਸੀੜੀ ਹੁੰਦੀ ਜਿਹੜੀ ਲੱਕੜ ਦੀ ਪੌੜੀ ਨਹੀਂ, ਓਹੋ ਬਾਂਸ ਵਾਲੀ। ਉਹ ਚੜਦਾ ਸੀ ਉਸਤਾਦ ਜੀ। ਅੱਛਾ 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 ਉਹ ਲੱਕੜ ਵਾਲੀ। ਲੱਕੜ ਵਾਲੀ ਪੌੜੀ ਉੱਤੇ ਚੜ ਜਾਂਦਾ ਹੁੰਦਾ ਸੀ। ਇੱਕ ਦਿਨ ਉਸਤਾਦ ਜੀ ਅਸੀਂ ਬੜਾ ਪਰੇਸ਼ਾਨ ਹੋ ਗਏ, ਹੈਰਾਨ ਹੋ ਗਏ ਕਿ ਇਹਨੇ ਕਿਸ ਤੋਂ। ਫਿਰ ਉਹ ਨਾ ਅਬੂ ਨੇ ਉਹ ਸੱਦਿਆ ਸੀਗਾ ਨਜੂਮੀ, ਯਾਰ ਸ਼ੇਰ ਅੱਛਾ। ਦਾ ਪੌੜੀਆਂ ਚੜਦਾ ਪਿਆ। ਉਹਨੇ ਫਿਰ ਸ਼ੇਰ ਦੇ ਕੰਨ 'ਚ ਪਤਾ ਨਹੀਂ ਕਿਹੜੀ ਗੱਲ ਕੀਤੀ। ਉਹ ਸ਼ੇਰ ਕਹਿੰਦਾ ਬੱਚੇ ਵੀ ਚੜਦੇ ਪੌੜੀਆਂ, ਤੇ ਮੈਂ ਕਿਹਾ ਚਲੋ ਮੈਂ ਵੀ ਚੜ ਕੇ ਵੇਖਾਂ। ਉਹ ਕਹਿੰਦਾ ਅੱਛਾ ਜਿਹੜੇ ਜਾਨਵਰ ਹੈ ਬੱਚੋਂ ਤੋਂ ਸਬਕ ਲੈਂਦੇ ਨੇ। ਉਹਦੇ ਤੇ ਕਿਸੇ ਨੇ ਪਾਣੀ ਪਾਤਾ ਮਾੜਾ ਜਿਹਾ, ਕੰਬੜੋਂ ਨਹੀਂ ਹਟਿਆ, ਵਿਚਾਰਾ ਛਾਤੇ ਚਲਾ ਗਿਆ। ਓਏ ਉਹ ਬੈਠਾ ਗਾਲੀ ਵੀ ਕਰਦਾ ਰਹਿੰਦਾ, ਐਵੇਂ ਕਰਦਾ ਰਹਿੰਦਾ ਸੀ। ਉਸਤਾਦ ਜੀ ਉਹ ਤੇ ਗਾਂ ਕਰਦੀ ਸੀ। ਤਾਂ ਜੀ ਭਾਈ ਫੈਸਲ ਦੇ ਸ਼ੇਰ ਦਾ ਬੁੱਲ ਵੀ ਇੱਥੋਂ ਸੁੱਜਿਆ ਤੇ ਮੁੱਛ ਵੀ ਅੱਧੀ ਸੀ। ਉਹ ਕਿਤੇ ਇੱਕ ਬੰਦੇ ਨੇ ਸਿਗਰਟ ਸੁੱਟਿਆ ਲਾ ਕੇ ਉਹਨੂੰ ਹੀ ਮੂੰਹ ਪਾ ਲਿਆ। ਓਏ ਯਾਰ ਉਹਨੂੰ ਨਾ ਪੱਠਿਆਂ ਦੇ ਉੱਤੇ ਚਿਕਨ ਕਨੌਰ ਪਾ ਦਿੰਦੇ ਨੇ ਕਿ ਇਹਨੂੰ ਲੱਗੇ ਕਿ ਮੁਰਗਾ ਟੈਪ। ਗੇਂਦ ਤੋਂ ਬੜਾ ਖਿੱਚਦਾ ਸੀਗਾ। ਅਬੂ ਨੇ ਫਿਰ ਨਜੂਮੀ ਨੂੰ ਸੱਦਿਆ, ਕਹਿੰਦੇ ਯਾਰ ਗੇਂਦ ਤੋਂ ਬੜਾ ਖਿੱਚਦਾ। ਜੋ ਫਿਰ ਨਜੂਮੀ ਨੇ ਕੰਨ 'ਚ ਗੱਲ ਕੀਤੀ। ਉਹ ਸ਼ੇਰ ਕਹਿੰਦਾ ਯਾਰ ਕੁੱਤਾ ਵੀ ਚੁੱਕ ਕੇ ਲੈਂਦਾ, ਮੈਂ ਵੀ, ਤੇ ਮੇਰੇ 'ਚ ਤੇ ਉਹਦੇ 'ਚ ਫਰਕ ਤੇ ਕੋਈ ਨਾ ਰਿਹਾ। ਉਸਤਾਦ ਜੀ ਇਹਦਾ ਸ਼ੇਰ ਨਾ ਸਰਕਸ ਵਾਲੇ ਸ਼ੇਰ ਨੂੰ ਕਾਲ ਕਰਕੇ ਕਹਿੰਦਾ ਭਰਾ ਨੂੰ ਕਿਤੇ ਕੰਮ ਤੋਂ ਹੀ ਲਵਾ ਦੇ। ਮੇਰੀ ਵੀ ਗੱਲ ਕਰ ਯਾਰ। ਇਹਦਾ ਭੁੱਖਾ ਮਾਰਤਾ। ਬਈ ਫੈਸਲ ਸਰਕਸ ਵਾਲਾ ਸ਼ੇਰ ਲੈ ਆਏ ਸੀ। ਉਹ ਕਿਤੇ ਸਵੇਰ ਤਾਰਾਂ ਤੇ ਤੁਰਨ ਦਿਆ ਬਿਜਲੀ ਵਾਲੇ। ਪਟਾਕਾ ਪੈ ਗਿਆ, ਪੂਰੇ ਭੱਲੇ ਦੀ ਲਾਈਟ ਬੰਦ ਹੋ ਗਈ। ਫੈਸਲ ਉਹਦੀ ਖੁਰਾਕ ਕਿੱਦਾਂ ਪੂਰੀ ਕਰਦੇ ਸੀ? ਉਹ ਤਾਂ ਖਾਂਦਾ ਹੀ ਬਹੁਤ ਆ। ਨਹੀਂ ਉਸਤਾਦ ਜੀ ਐਵੇਂ ਹੀ ਗੱਲਾਂ ਬਣੀਆਂ ਹੈਗੀਆਂ ਨੇ। ਹਾਂਜੀ ਸ਼ੋਰਬੇ ਵਾਲੀ ਰੋਟੀ ਕੁੱਟ ਕੇ ਨਾ, ਤੁਸੀਂ ਸ਼ੋਰਬਾ ਲੰਮਾ ਕਰਕੇ ਵਿੱਚ 5 ਕੁ ਰੋਟੀਆਂ ਕੁੱਟ ਦੇਣੀਆਂ। ਓਏ ਮਾਫੀ ਦੇ ਦਿਓ, ਸ਼ੇਰ ਨੇ ਅੱਖ ਨੂੰ ਪਾਈ ਆ ਵੀ ਸ਼ੋਰ ਦੀ ਰੋਟੀ ਤੇ। ਨਹੀਂ ਇਹ ਹੈਗੀ। ਉਹ ਨਾਲ ਇੱਕ ਪੈਕਟ ਮਿਲਦਾ ਹੁੰਦਾ ਸੀਗਾ। ਤਾਂ ਜੀ ਇਹ ਇੰਨਾ ਭੁੱਖਾ ਰੱਖਦੇ ਸੀ ਸ਼ੇਰ ਨੂੰ, ਉਹਨੇ ਇੱਕ ਦਿਨ ਫੂਡ ਪਾਂਡਾ ਵਾਲਿਆਂ ਦਾ ਡੱਬਾ ਖਿੱਚ ਲਿਆ ਭਾਈ ਮੂੰਹ ਪਾ ਕੇ। ਉਸਤਾਦ ਜੀ ਗਰਦਨਾ ਬੜੇ ਸ਼ੌਕ ਨਾਲ ਖਾਂਦੇ ਨੇ। ਮੁਰਗੇ ਦੀਆਂ ਗਰਦਨਾ, ਪੋਟੇ ਕਲੇਜੀਆਂ ਬਹੁਤ ਸ਼ੌਕ ਨਾਲ ਖਾਂਦਾ ਸ਼ੇਰ। ਹਾਂਜੀ ਗਦਨਾ ਖਾ ਕੇ ਬਾਹਰ ਨਿਆਣਿਆਂ ਕੋਲ ਲੱਤਾਂ ਖਾਂਦਾ ਸੀਗਾ, ਠੁੱਡੇ ਚੰਡਾ। ਓਏ ਤੂੰ ਬਿੱਲੀ ਰੱਖੀ ਸੀ? ਨਹੀਂ ਬਿੱਲੀ ਨਹੀਂ ਉਸਤਾਦ ਜੀ, ਸ਼ੇਰ। ਓ ਯਾਰ ਉਹ ਗਰਦਨਾਂ ਤੇ ਛਿਛੜੇ ਬਿੱਲੀ ਖਾਂਦੀ ਆ। ਉਹ ਸ਼ੇਰ ਵੀ ਖਾਂਦਾ ਉਸਤਾਦ ਜੀ। ਇਹਨੇ ਕਿਤੇ ਯਾਰ। ਤੁਹਾਡੀ ਗੱਲ ਸਹੀ ਹੈ, ਇਹਨੇ ਕਿਤੇ ਬਿੱਲੀ ਲਿਆਂਦੀ, ਉਹ ਚੀ ਹਵਾ ਭਰਾ ਲਈ ਆ, ਉਹ ਸ਼ੇਰ ਜਿੱਡੀ ਹੋ ਗਈ। ਉਹ ਬਿੱਲੀ ਲਿਆਂਦੀ ਆ, ਉਹ ਕਿਤੇ ਥੋੜੀ ਵੱਡੀ ਹੋ ਗਈ ਤੇ ਉਹਦਾ ਨਾਂ ਸ਼ੇਰ ਰੱਖ ਲਿਆ। ਉਸਤਾਦ ਜੀ ਅਬੂ ਨੇ ਨਾ ਇੱਕ ਦਿਨ ਉਹਨੂੰ ਬੜਾ ਮਾਰਿਆ। ਅਬੂ ਨੇ ਰੋਟੀ ਦਿੱਤੀ ਨਾ ਉਹਨੂੰ, ਉਹਦਾ 11 ਵਜੇ ਦਾ ਟਾਈਮ ਸੀਗਾ, ਰੋਟੀ ਦਿੱਤੀ ਤੇ ਹਾਏ ਉਹ ਖਾਵੇ ਹੀ ਨਾ। ਅਬੂ ਬੜਾ ਪਰੇਸ਼ਾਨ ਹੋ ਗਿਆ। ਅਬੂ ਨੇ ਮਾਰਿਆ ਕਿ ਕਿਉਂ ਨਹੀਂ ਖਾਣ ਡਿਆ ਰੋਟੀ। ਫਿਰ ਅਬੂ ਨੇ ਨਾ ਨਜੂਮੀ ਨੂੰ ਸੱਦਿਆ। ਉਹ ਨਜੂਮੀ ਆਇਆ, ਉਹਨੇ ਸ਼ੇਰ ਦੇ ਕੰਨ 'ਚ ਗੱਲ ਕੀਤੀ। ਉਹ ਕਹਿੰਦਾ ਅੱਛਾ। ਉਹਨੇ ਫਿਰ ਦੱਸਿਆ, ਕਹਿੰਦਾ ਸ਼ੇਰ ਕਹਿੰਦਾ ਮੈਨੂੰ 12 ਤੋਂ 1 ਵਜੇ ਦੇ ਦਰਮਿਆਨ ਦੇਣੀ, 11 ਵਜੇ ਨਾਲ ਨਹੀਂ ਦੇਣੀ। ਉਹ ਸਮਝਦਾ ਸੀ ਗੱਲ। ਅੱਛਾ ਨਜੂਮੀ ਮਤਲਬ ਕਿ ਉਹਦਾ ਜਿਹੜਾ ਸੀ ਨਾ ਉਹ ਸੀ ਵੌਇਸ ਚੇਂਜਰ। ਨਜੂਮੀ ਦੇ ਕੰਨ 'ਚ ਹੀ ਗੱਲ ਕਰਦਾ ਸੀ ਉਹ। ਹਾਂਜੀ ਬੇਸਿਕਲੀ
ਉਹ 12 ਤੋਂ 21 ਤੋਂ ਕਹਿੰਦਾ ਸੀਗਾ ਸ਼ੇਰ ਦੁਕਾਨ ਬੰਦ ਕਰਕੇ ਘਰ ਆਉਂਦਾ ਸੀ ਨਾ। ਅੱਜ ਇਹਨਾਂ ਨੇ ਬੂਹੇ ਅੱਗੇ ਸ਼ੇਰ ਬੰਨਿਆ, ਉਹਨੇ ਨੋਦਰਾ ਮਾਰ ਮਾਰ ਕੇ ਕੰਧ ਤੇ ਕੰਧ ਝਮੋਰਾ ਕਰਤਾ। ਅੱਛਾ ਇਹਨਾਂ ਨੇ ਸ਼ੇਰ ਲਿਆਂਦਾ ਤੇ ਉਹਦੇ 6-7 ਮਹੀਨੇ ਬਾਅਦ ਨਾ ਨਿੱਕੇ ਨਿੱਕੇ ਸਿੰਗ ਵੀ ਬਾਹਰ ਆਉਣ ਲੱਗ ਪਏ। ਇਸ ਤਰ੍ਹਾਂ ਹੀ ਮੈਂ ਕਿਹਾ ਸ਼ੇਰ ਕਿਉਂ ਵੇਚਦਾ? ਕਹਿੰਦਾ ਭਰਾ ਮੀਂਗਣਾ ਕਰ ਗੰਦ ਪਾਇਆ ਸੀ ਉਹਨੇ। ਅੱਛਾ ਇਹਨਾਂ ਨੂੰ ਲਾਮਾ ਇਹ ਨਹੀਂ ਸੀ ਹੁੰਦਾ ਕਿ ਤੁਹਾਡਾ ਸ਼ੇਰ ਨੇ ਸਾਨੂੰ ਚੱਕ ਵੱਢ ਲਿਆ, ਤੁਹਾਡੇ ਸ਼ੇਰ ਨੇ ਪੰਜਾ ਮਾਰਤਾ। ਇਹਨਾਂ ਨੂੰ ਹਮੇਸ਼ਾ ਇਹੀ ਲਾਮਾ ਹੁੰਦਾ ਸੀ, ਆ ਭਾਜੀ ਆਪਣੇ ਸ਼ੇਰ ਨੂੰ ਰੋਕੋ, ਨੇ ਫੇਰ ਬੱਚੇ ਨੂੰ ਢੁੱਡ ਮਾਰਤੀ। ਇਹਨਾਂ ਨੂੰ ਉਸਤਾਦ ਜੀ ਰਾਬਾ ਇਹੀ ਦੇਖ ਲਓ ਭਾਈ ਤੁਹਾਡਾ ਸ਼ੇਰ ਸਾਡਾ ਸਾਰਾ ਗਮਲਾ ਖਾ ਗਿਆ। ਹਾਂਜੀ ਬਾਜੀ ਇੱਕ ਦਿਨ ਮੈਨੂੰ ਯਾਦ ਹੈ, ਸ਼ੇਰ ਇੰਨਾ ਕੁ ਉਦਾਸ, ਉਹ ਪਤਾ ਲੱਗ ਜਾਂਦਾ ਹੁੰਦਾ ਸੀ ਸਾਨੂੰ ਕਿ ਉਦਾਸ ਹੀ ਨਹੀਂ ਕਿ ਉਹ। ਤੇ ਅਬੂ ਨੇ ਫਿਰ ਉਹ ਨਜੂਮੀ ਨੂੰ ਸੱਦਿਆ, ਉਹਨੇ ਉਹਦੇ ਕੰਨ 'ਚ ਗੱਲ ਕੀਤੀ, ਉਹ ਸ਼ੇਰ ਨੇ ਵੀ ਕਿਹਾ ਚਲੋ ਆਹੋ ਸ਼ੇਰ ਦਾਸ ਸੀ, ਇਹਨਾਂ ਨੇ ਫਿਰ ਉਹਦੇ ਇੱਕ ਖੁਸਰਾ ਨੂੰ ਚਾਇਆ, 2 ਗਾਣੇ ਕਰਾਏ ਜੀ। ਉਹ ਫੇਰ ਕਿਤੇ ਜਾ ਕੇ ਸੈੱਟ ਹੋਇਆ। ਤਮਾਸ਼ਬੀਨ ਵੀ ਸੀਗਾ। ਤਾਜੀ ਇਹਨਾਂ ਦਾ ਸ਼ੇਰ 300 ਪਾਨ ਵੀ ਖਾ ਲੈਂਦਾ ਸੀ। ਸ਼ੇਰ ਗਲੀ ਚ ਫਿਰਨੇ ਆਂਦਾ ਕਿ ਸ਼ੇਰ ਇੱਥੇ ਫਿਰਨੇ ਆ, ਕਹਿੰਦਾ ਪਤਾ ਨਹੀਂ ਭਾਜੀ ਕਿਤੇ ਗਏ ਹੋਏ ਆ। ਅੱਛਾ ਯਾਰ ਗੁਲਾਮਾਬਾਦ ਦਾ ਸ਼ੇਰ ਸੀਗਾ ਭਾਜੀ, ਪਤਾ ਨਹੀਂ ਕਿਤੇ ਗਏ ਹੋਏ ਹੈ। ਇਹ ਤਾਲਾ ਲੱਗ ਗਿਆ, ਮੈਨੂੰ ਕਿਤੇ ਦੱਸਿਆ ਹੀ ਨਹੀਂ ਭਾਜੀ। ਤਾਜੀ ਬਈ ਫੈਸਲ ਦੀ ਗਲੀ ਚ ਸੁੰਗਣ ਵਾਲੇ ਕੁੱਤੇ ਆਏ ਤੇ ਸ਼ੇਰ ਸੰਗਲ ਤੋੜ ਕੇ ਭੱਜ ਗਿਆ, ਕਹਿੰਦਾ ਇਹਨਾਂ ਨੇ ਮੇਰਾ ਹੀ ਕਹਿਣਾ ਹੈ। ਉਹ ਜਦੋਂ ਨਾ ਥੋੜਾ ਜਿਹਾ ਜਵਾਨ ਹੋ ਗਿਆ, ਇਹ ਜਾਨਵਰਾਂ ਨਾਲ ਇਸ ਤਰ੍ਹਾਂ ਦਾ ਹੀ ਹੁੰਦਾ ਹੈ। ਤੇ ਅੱਬੂ ਕਹਿੰਦੇ ਸੀਗੇ ਕਿ ਯਾਰ ਇਹਨੂੰ ਨਾ ਜੰਗਲ 'ਚ ਛੱਡ ਆਈਏ ਜਾਂ ਕਿਸੇ ਦੋਸਤ ਨੂੰ ਦੇਈਏ, ਫੈਸਲਾ ਨਹੀਂ ਸੀ ਕਰ ਪਾ ਰਹੇ। ਹਾਂਜੀ ਫਿਰ ਅੱਬੂ ਨੇ ਨਜੂਮੀ ਨੂੰ ਸੱਦਿਆ, ਉਹਨੇ ਸ਼ੇਰ ਦੇ ਕੰਨ 'ਚ ਗੱਲ ਕੀਤੀ ਕੋਈ। ਇਹਨੇ 5ਵੀਂ ਵਾਰੀ ਫੇਰ ਨਜੂਮੀ ਨੂੰ ਸੱਦਿਆ। ਨਜੂਮੀ ਕਹਿੰਦਾ ਯਾਰ ਤੁਹਾਡਾ ਰੋਜ਼ ਦਾ ਕੁੱਤ ਖਾਦਾ, ਮੇਰੀ ਫੋਨ ਤੇ ਗੱਲ ਕਰਾ ਦਿਓ ਉਹਦੇ ਨਾਲ, ਤੇਰੀ ਮਿਹਰਬਾਨੀ। ਉਹ ਫਿਰ ਇੱਕ ਦੋਸਤ ਨੂੰ ਦੇਤਾ ਸੀਗਾ ਅੱਬੂ ਨੇ। ਹਾਂ ਚਲੋ ਚੰਗਾ ਕੀਤਾ। ਬਹਰਹਾਲ ਗੱਲ ਇਹ ਹੈ, ਦੇਖੋ ਜੰਗਲ ਦੇ ਵਿੱਚ ਇਹ ਨਾ ਫੈਸਲ ਸਾਹਿਬ ਬਹੁਤ ਸਾਰੀਆਂ ਨਾ ਕਹਾਣੀਆਂ ਬਣੀਆਂ ਹੁੰਦੀਆਂ ਨੇ, ਰਿਵਾਇਤੀ ਗੱਲਾਂ ਬਣੀਆਂ ਹੁੰਦੀਆਂ ਨੇ। ਹੁਣ ਟਾਰਜ਼ਨ ਕੋਈ ਕਰੈਕਟਰ ਨਹੀਂ ਸੀ, ਟਾਰਜ਼ਨ ਦੀ ਗੱਲ ਬਣੀ ਹੈ। ਟਾਰਜ਼ਨ ਦਾ ਕਿੰਨੀ ਲੰਮੀ ਸਟੋਰੀ ਹੈ। ਉਸਤਾਦ ਜੀ ਮਾਦਰਤ ਨਾਲ ਮੇਰੀ ਗੱਲ ਸੁਣ ਲਓ, ਮੈਂ ਗੱਲ ਕੱਟ ਰਿਹਾ। ਮੇਰਾ ਕਜ਼ਨ ਹੈ, ਵੇਟ ਲਿਫਟਰ ਸੀਗਾ ਮਾਸ਼ਾਅੱਲਾ, ਉਹਦੇ ਡੋਲੇ ਤੇ ਉਹਨੂੰ ਟਾਰਜ਼ਨ ਅਸੀਂ ਕਹਿੰਦੇ ਆ। ਸ਼ੌਕ ਨਾਲ ਮੇਰੇ ਖਾਨਦਾਨ ਦੇ ਵਿੱਚ ਉਹਨੂੰ ਟਾਰਜ਼ਨ। ਓ ਯਾਰ ਉਹਦੀ ਨਹੀਂ ਮੈਂ ਗੱਲ ਕਰ ਰਿਹਾ ਯਾਰ, ਤੂੰ ਕਿੱਧਰ ਗੱਲ ਲੈ ਜਾਣਾ। ਮੈਂ ਜੈਨਵਰ ਜੰਗਲ ਦੇ ਜਿਹੜੇ ਟਾਰਜ਼ਨ ਮਸ਼ਹੂਰ ਆ ਉਹਦੀ ਗੱਲ ਕਰ ਰਿਹਾ। ਕਹਾਣੀਆਂ 'ਚ ਰਸਾਲਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ, ਉਹ ਜਿਹਨੇ ਚੀਤੇ ਦੀ ਖੱਲ ਜੀ ਬੰਨੀ ਹੁੰਦੀ ਇੱਥੇ, ਤੇ ਉਹ ਵੀ ਇੱਕ ਅਫਸਾਨਵੀ ਕਰੈਕਟਰ ਆ। ਨਹੀਂ ਉਸਤਾਦ ਜੀ, ਉਹ ਭਾਨ ਫੈਸਲ ਦਾ ਉਹੀ ਕਜ਼ਨ ਵਾ ਟਾਰਜ਼ਨ। ਉਹ ਆਇਆ ਹੋਇਆ ਛੁੱਟੀ ਇਹਨਾਂ ਕੋ ਛੁੱਟੀ। ਅੱਛਾ ਜੰਗਲ ਚ ਭਾਈ, ਉਹ ਤੋਂ ਬਾਰਿਸ਼ਾਂ ਦਾ ਸੀਗਾ ਤਾਂ ਕਹਿੰਦਾ ਭਾਈ ਮੈਂ ਫਿਰ ਚੱਲਾ ਸ਼ਹਿਰ। ਅੱਛਾ ਉਹ ਜਿਹੜਾ ਜੰਗਲ 'ਚ ਟਾਰਜ਼ਨ ਆ ਫੈਸਲ ਰਾਮੇ ਦਾ ਕਜ਼ਨ ਆ। ਹਾਂਜੀ ਅੱਛਾ ਉਹਦਾ ਤਾਂ weight ਹੀ ਮੇਰਾ ਹਾਲ 170-80 ਕਿਲੋ ਆ। ਉਹਦੇ ਕੋਲ ਤਾਂ ਪਹਿਲੇ ਦਰਖਤ ਤੇ ਹੀ ਬੜਾ ਔਖਾ ਚੜਿਆ ਜਾਂਦਾ ਸੀ। ਉਹ ਬੜਾ ਬੇਖੌਫ ਹੈ ਉਸਤਾਦ ਜੀ, ਉਹਨੂੰ ਖੌਫ ਨਹੀਂ। ਐਡਾ ਉਹਦਾ ਢਿੱਡ ਤੇ ਐਡੀ ਉਹਦੀ, ਤੇ ਕਹਿੰਦਾ ਜੀ ਮੈਂ ਟਾਰਜ਼ਨ ਆ। ਫਿੱਟੇ ਮੁੱਲਾ ਉਸਤਾਦ ਜੀ ਉਹਦੇ ਨਾਲ ਮੇਰੀ ਮੁਲਾਕਾਤ ਹੋਈ ਆ। ਮੈਂ ਕਿਹਾ ਜੰਗਲ 'ਚ ਕੀ ਲੱਗੇ ਹੋ? ਕਹਿੰਦਾ ਜੀ ਮੈਂ ਅਸਿਸਟੈਂਟ ਟਾਰਜ਼ਨ ਹਾਂ ਜੀ। ਬਈ ਫੈਸਲ ਦੇ ਟਾਰਜ਼ਨ ਨੇ ਇੱਥੇ ਸਾਰੇ ਤਾਜੀ ਝਰੀਟਾ ਭੰਨਿਆ ਸੀ, ਉਹ ਕਿਤੇ ਕਿੱਲਾਂ ਵਾਲੇ ਦਰਖਤ ਤੇ ਚੜ ਗਿਆ। ਨਹੀਂ ਉਹ ਬੁਖਾਰ ਉਹਨੂੰ ਚੜਿਆ ਸੀ ਨਾ, ਤੇ ਕਾਫੀ ਲੋਕ ਆਏ ਤਮਾਰਦਾਰੀ ਕਰਨਾ ਹੈ ਨਾ, ਬਾਂਦਰ ਬੁੰਦਰ ਕਿੱਥੋਂ ਆਏ ਯਾਰ। ਉਸਤਾਦ ਜੀ ਨੇ ਟਾਰਜ਼ਨ ਇੱਥੇ ਆਇਆ, ਉਹਨੇ ਇੰਨੀ ਬਰਗਰ ਖਵਾਇਆ ਕੋਣ ਆ ਨਹੀਂ ਕਰ ਹੁੰਦਾ। ਘੇ ਵਾਲੀਆਂ ਛਾਵਾਂ ਇੰਨੀਆਂ ਖਵਾਤੀਆਂ। ਉਸਤਾਦ ਜੀ ਨੂੰ ਮੋਟਰਸਾਈਕਲ ਸਿਖਾਈਏ ਤੇ ਹਾਰਨ ਦਾ ਪਤਾ ਨਹੀਂ, ਹਾਰਨ ਹੈ ਨਹੀਂ। ਜਿੱਥੇ ਕਿਤੇ ਰਾਸ਼ਨ ਉੱਥੇ ਕਰਦੇ ਸਾਡੀ ਮੈਂ ਇਹੀ ਕਹਿ ਰਿਹਾ ਵਾਂ, ਜਿਹੜਾ ਤਾਕਤਵਰ ਹੁੰਦਾ ਉਹ ਟਾਰਜ਼ਨ ਹੁੰਦਾ। ਹੁਣ ਮੇਰੇ ਕਜ਼ਨ 'ਚ ਇੱਕ ਕੁਆਲਿਟੀ ਸੀ, ਉਹ ਹਰ ਦਰਖਤ ਦਾ ਦੱਸ ਦਿੰਦਾ ਸੀਗਾ। ਪੱਤਾ ਵੇਖ ਕੇ ਦਰਖਤ ਦਾ ਦੱਸ ਦਿੰਦਾ ਸੀ ਕਿ ਇਹ ਸੁੰਬਲ ਦਾ ਦਰਖਤ ਆ, ਇਹ ਕਿੱਕਰ ਦਾ ਵਾ, ਇਹ ਬੇਰੀ ਆ। ਉਹ ਯਾਰ ਇਹ ਸਾਰੀਆਂ ਜਾਣਦੇ ਯਾਰ, ਇਦਾਂ ਇਹ ਸਾਰੇ ਅਫਸਾਨੇ ਨੇ। ਉਮਰੋ ਯਾਰ, ਟਾਰਜ਼ਨ ਤੇ ਹੋਰ ਬੜੇ। ਉਮਰੋ ਯਾਰ ਵੀ ਉਹਨੂੰ ਆਪਣੀ ਜ਼ਮੀਲ 'ਚੋਂ ਸਾਰਾ ਕੁਝ ਕੱਢੀ ਜਾਂਦਾ ਸੀ। ਉਸਤਾਦ ਜੀ ਉਹਦੀਆਂ ਸਾਰੀਆਂ ਹਰਕਾਤੋ ਸਕਨਾਤ ਉਹ ਬਿਲਕੁਲ ਜੰਗਲ ਵਾਂਗੂ ਕਰਦਾ ਸੀ। ਹੋਟਲ ਤੇ ਜਾ ਕੇ ਕਹਿੰਦਾ ਇੱਕ ਪਲੇਟ ਘਾਹ ਦੀ ਲਾ ਦਿਓ ਜੀ। ਤਾਜੀ ਇਹਨਾਂ ਦਾ ਟਾਰਜ਼ਨ ਕੱਟੇ ਕੋ ਚੰਡਾ ਖਾਣ ਦਿਆ। ਉਹ ਕਹਿੰਦਾ ਮੇਰੀ ਮੱਝ ਨੂੰ ਇਸ਼ਾਰੇ ਕਰਦਾ। ਸ਼ਹਿਰ 'ਚ ਆ ਕੇ ਤੇ ਖੰਭਿਆਂ ਦੇ ਨਾਲ ਜਾ ਰਿਹਾ ਅੱਗੇ ਸੋਹਣਾ ਕਰੰਟ ਖਾਦਾ ਇੱਕ ਖੰਭੇ ਤੋਂ। ਉਸਤਾਦ ਜੀ ਇੱਥੇ ਸ਼ਹਿਰ ਆ ਕੇ ਇੱਕ ਦਰਖਤ ਤੇ ਚੜਿਆ, ਸਾਰਾ ਹੀ ਸੁੱਜ ਗਿਆ। ਉੱਥੇ ਕਿਤੇ ਵਕੀਲ ਲੱਗਾ ਸੀ, ਉਹਨੂੰ ਛੇੜ ਬੈਠਾ। ਇੰਜ ਕਰਕੇ ਇੱਕ ਗਲੀ 'ਚ ਵੜਿਆ, ਉੱਥੇ ਕਰਦਾ ਉਹ ਤੇ ਬਹੁਤ ਕੀ ਹੋਈ ਜੀ, ਉਹਨੂੰ ਸਾਰਾ ਦੈੜਤਾ, ਉਹਦਾ ਲੋਧਾ ਕੀਤਾ। ਬਿਮਾਰ ਹੋ ਗਿਆ ਇੱਥੇ ਆ ਕੇ, ਯਕੀਨ ਮੰਨੋ। ਇੱਕ ਹਰਨ ਆਈ, ਪਤਾ ਲੈਣਾ ਸਿਰ ਤੇ ਇੰਜ ਕਰਕੇ ਦੁਪੱਟਾ ਬੰਨਿਆ, ਨਜ਼ਰ ਕਮਜ਼ੋਰ ਸੀ, ਰੋਜ਼ ਕਹਿੰਦਾ ਹਰੇ ਕਰਕੇ ਆ ਪਿਆ ਟਾਰਜ਼ਨਾਂ ਦੇ, ਹਰੇ ਕਰਕੇ ਆ। ਇਹ ਕੀ ਹੋਵੇ ਤਾਜੀ ਇੱਕ ਹਨੇਰੇ ਕਰ ਗਿਆ ਵੀ ਟਾਰਜ਼ਨ ਦੇ ਕੋਲ ਕਿਤੇ ਅੱਲਾ ਮਾਫੀ ਟਾਰਚ ਸੀ ਉਹਦੀ। ਲਟਾਚ ਸੀ। ਤਾਜੀ ਇੱਕ ਦਰਖਤ ਦੇ ਥੱਲੇ ਬੈਠਾ ਰੋਂਦਿਆ,
ਉਹ ਕਿਤੇ ਕੰਡਿਆਂ ਵਾਲੇ ਤੇ ਚੜ ਗਿਆ ਸੀ, ਛਿਲਿਆ ਪਿਆ ਉਹ। ਬਿਲਡਿੰਗਾਂ ਟੱਪਦਾ ਜਾਂਦਿਆ ਵਾਟਰਾਂ ਨੇ ਫੜਿਆ, ਕਹਿੰਦਾ ਸਾਰਾ ਤੋੜਿਆ ਨੇ। ਪੁਲਿਸ ਵਾਲਾ ਡਾਲਾ ਵੇਖ ਕੇ ਉਸਤਾਦ ਜੀ ਇੱਕ ਗਟਰ ਚ ਲੁਕਿਆ। ਦੁਨੀਆ ਜਹਾਨ ਦੀ ਕੋਈ ਗੱਲ ਕਰ ਲਓ, ਉਹ ਫੈਸਲ ਦਾ ਕਜ਼ਨ ਹੁੰਦਾ ਵਾ ਜਾਂ ਫੈਸਲ ਦਾ ਉਹਨੇ ਕੀਤੀ ਹੁੰਦੀ ਹੈ ਜਾਂ ਫੈਸਲ ਨੇ ਆਪ ਰੱਖਿਆ ਹੁੰਦਾ ਜਾਨਵਰ। ਦੁਨੀਆ ਜਹਾਨ ਦਾ ਸੱਪ ਵੀ ਰੱਖਿਆ ਸੀ ਫੈਸਲ ਘਰ ਤੂੰ। ਉਸਤਾਦ ਜੀ ਇਹਦਾ ਪ੍ਰੂਫ ਮੈਂ ਦੇ ਦਿੰਦਾ ਤੁਹਾਨੂੰ। ਮੈਂ ਸੋਚ ਲੈ ਕੇ ਆਇਆ ਸੀਗਾ ਸੱਪ। ਹਾਂ ਹਾਂ ਲੇਕਿਨ ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਬਣਦੇ, ਭਾਵੇਂ ਦੁੱਧ ਪਿਲਾਈ ਉਹਨਾਂ ਨੂੰ। ਤਾਂ ਜੀ ਉਹ 2 ਸਾਲ ਪੁਰਾਣੀ ਗੱਲ ਵਾਲਾ ਐਨਾਕੋਂਡਾ ਲੈ ਕੇ ਆਏ ਸੀ ਨਾ, ਉਹ ਹੁਣ ਵਿਚਾਰੇ ਕੋ ਖੜਾ ਨਹੀਂ ਹੁੰਦਾ, ਐ ਖੜਾ ਕਰਕੇ ਨਾ ਫਨ ਦੇ ਥੱਲੇ ਸੋਟੀ ਉਡਾਉਂਦਾ ਜਿਵੇਂ ਤਰਪਾਲ ਨਹੀਂ ਪਾਈ ਹੁੰਦੀ। ਫੈਸਲ ਤੂੰ ਟੋਟਲ ਕਿੰਨੇ ਜਾਨਵਰ ਰੱਖੇ ਨੇ ਲੈਦਾ ਹੁਣ ਤੱਕ, ਜਿਹੜੇ ਆਪ ਘਰ ਰੱਖੇ ਨੇ? ਕੁੱਤਾ, ਉਸਤਾਦ ਜੀ, ਬਿੱਲੀ, ਚੂਚੇ, ਮੁਰਗੀ, ਹੋਰ? ਉਸਤਾਦ ਜੀ ਸਭ ਤੋਂ ਪਹਿਲੇ ਨਾ ਅੱਲਾ ਜਨਤਾ ਹੀ ਘਰ ਦੇ ਅੱਬੂ ਸ਼ੇਰ ਦਾ ਬੱਚਾ ਲੈ ਕੇ ਆਏ ਸੀਗੇ। ਹਾਂਜੀ ਉਹ ਤਕਰੀਬਨ 3 ਸਾਲ, 3.25 ਸਾਲ ਸਾਡੇ ਕੋਲ ਰਿਹਾ। ਫਿਰ ਉਹਦੇ ਲਾਇਸੈਂਸ ਦਾ ਇਸ਼ੂ ਬਣ ਗਿਆ। ਹਾਂਜੀ। ਫਿਰ ਉਸ ਤੋਂ ਬਾਅਦ ਉਸਤਾਦ ਜੀ ਮੈਂ ਕਾਠੇ ਤੋਤੇ ਰੱਖੇ ਸੀਗੇ। ਅੱਛਾ, ਉਹ ਜਿਹੜੇ ਥੋੜੀ ਨਾ ਤੋੜੀ ਦੇ? ਨਹੀਂ ਨਹੀਂ ਬਦਾਮ ਤੋਤੇ। ਹੁੰਦੇ ਭਾਈ ਜੀ, ਪੈਰਟ। ਪੈਰਟ। ਉਹ ਕਾਠੇ ਤੋਤੇ ਰੱਖੇ ਸੀਗੇ। ਤੇ ਉਸਤਾਦ ਜੀ ਉਸ ਤੋਂ ਬਾਅਦ ਫਿਰ ਉਹ ਦੇ ਕੇ ਤੇ ਫਿਰ ਮੈਂ ਰਾਤ ਤੋਤੇ ਲਿਆਂਦੇ। ਹਾਂਜੀ। ਫੈਸਲ ਜ਼ਰਾਫਾ ਨਹੀਂ ਰੱਖਿਆ ਕਦੀ? ਜ਼ਰਾਫਾ ਉਹ ਜਿਹਦੀ ਲੰਬੀ ਧੌਣ ਹੁੰਦੀ। ਉਸਤਾਦ ਜੀ ਜ਼ਰਾਫਾ ਕੌਣ ਰੱਖਦਾ? ਤਾਂ ਜੀ ਇਹਨਾਂ ਨੇ ਜ਼ਰਾਫਾ ਰੱਖਿਆ ਸੀ, ਉਹਦੀ ਨਹੀਂ ਤਵਾਜ ਨਹੀਂ ਸੀ ਸਹੀ ਉਹਦਾ। ਉਹਦੇ ਪਿੱਛੇ ਲਿਖ ਲਾਇਆ ਸੀ, ਜਹਾਂ ਕहीं ਵੀ ਮਿਲੇ ਇਸ ਨੰਬਰ पे ਰਾਬਤਾ ਕरें। ਤਾਂ ਜੀ ਇਹਨਾਂ ਨੇ ਜ਼ਰਾਫਾ ਰੱਖਿਆ ਸੀ ਬਈ ਫੈਸਲ ਨੇ। ਹਾਂ। ਉਹ ਬਾਅਦ ਚੋਂ ਮਰ ਗਿਆ। ਉਹ ਕਿਤੇ ਅਚਾਨਕ ਹੀ ਉੱਠਿਆ, ਉੱਤੇ ਪੱਖਾ ਚੱਲਣ ਰਿਹਾ ਸੀ ਛੱਤ ਵਾਲਾ, ਉਹਦੀ ਧੌਣ ਵੱਡੀ। ਨਹੀਂ ਉਹ ਪੱਖੇ ਤੋਂ ਵੀ ਉੱਤੇ ਉਹਦੇ ਦੀ ਘਰੋਂ ਬਾਹਰ ਨਿਕਲ ਜਾਂਦੀ ਹੈ। ਇਹਨਾਂ ਦੇ ਤੇ ਆਲੇ ਦੁਆਲੇ ਲਾਮੇ ਆਉਣ ਲੱਗ ਪਏ ਸੀ ਵੀ ਨਾਲ ਦੇ ਘਰ ਸੋਹਣਾ ਬੰਦਾ ਬੈਠਾ ਨਹੀਂ, ਰੋਟੀ ਖਾਣ ਲੱਗਾ, ਉੱਤੋਂ ਹੀ ਉਹਦਾ ਕੌਲੀ ਚੁੱਕੇ ਨੂੰ ਫੜਾ ਦਿੰਦਾ ਯਾਰ ਅੱਲਾ ਫੈਸਲ ਖਾ ਯਾਰ। ਤਾਂ ਜੀ ਇਹਨਾਂ ਦੇ ਜ਼ਰਾਫੇ ਨੇ ਰੋਸ਼ਨਦਾਨ ਚ ਧੌਣ ਫਸਾ ਲਈ ਸੀ। ਹਾਂ। ਉਸਤਾਦ ਜੀ ਰੋਸ਼ਨ ਦਾ ਅੰਦਰ ਹੀ ਬਾਹਰ ਦੇਖਦਾ ਰਹਿੰਦਾ ਕੀ ਨਹੀਂ ਫੈਸਲ ਉਹਨੂੰ ਕਹਿੰਦਾ ਜ਼ਰਾਫੇ ਜ਼ਰਾ ਚੈੱਕ ਕਰ ਇੱਧਰ ਉੱਧਰ ਕੀ ਪੱਕ ਰਿਹਾ। ਬੁੱਢੀ ਇੰਜ ਕਰਕੇ ਸਲਾਦ ਸਬਜ਼ੀ ਬਣਾ ਰਹੀ ਹੈ ਵਿਹੜੇ ਚ, ਉਹਨੇ ਇੰਜ ਦੇਖਿਆ ਜ਼ਰਾਫਾ, ਕਹਿੰਦੀ ਹਾਓ ਹਾਏ ਹਰਾਮ ਦਿਆ ਦੱਸ ਕੇ ਤੇ ਦੇਖ ਤੂੰ ਹੈਂ? ਤਾਂ ਜੀ ਇਹਨਾਂ ਜ਼ਰਾਫੇ ਦਾ ਨਾ ਮਿਸਯੂਜ਼ ਬਹੁਤ ਕੀਤਾ। ਕਿਸੇ ਵੀ ਬੱਚੇ ਦੀ ਤਾਰਾਂ ਦੀ ਗੁੱਡੀ ਅੜ ਜਣੀ, ਉਹਨਾਂ ਨੇ ਜਾਂ ਜ਼ਰਾਫੇ ਨੂੰ ਬੁਲਾ ਕੇ ਲਿਆ ਦੇਣਾ। ਹਾਂ ਹੁਣ ਥੱਲੇ ਖਲੋ ਕੇ ਕੱਢਦੇ ਨੇ। ਇਹਨਾਂ ਦੇ ਜ਼ਰਾਫੇ ਦੀ ਏਡੀ ਧੌਣ ਉੱਚੀ ਸੀ, ਆਪ ਸਾਰਾ ਟੱਬਰ ਥੱਲੇ ਕਮੀਜ਼ਾਂ ਲਾ ਕੇ ਬੈਠੇ, ਗਰਮੀ ਲੱਗਣੀ। ਜ਼ਰਾਫੇ ਦੇ ਉੱਤੋਂ ਕੰਨ ਹਿੱਲਣ ਦੇ ਹਵਾ ਨਾਲ, ਉਹ ਪੜ ਕਰਨ। ਠੀਕ ਹੈ। ਤੇ ਇਹਨਾਂ ਨੇ ਬ੍ਰਾਂਡਡ ਕੁੱਤਾ ਲਿਆਂਦਾ, ਯਕੀਨ ਮੈਨੂੰ ਮਹੀਨਾ ਰਿਹਾ। ਉਹ ਕਚਹਿਰੀਆਂ ਚਲਾ ਗਿਆ, ਕਹਿੰਦਾ ਜੀ ਮੇਰਾ ਆਵਾਰਾ ਕੁੱਤਾ ਲਿਆ, ਲਾਇਸੈਂਸ ਬਣਾ ਦਿਓ, ਮੈਨੂੰ ਤਾਂ ਉਹ ਚੰਗੇ ਆ। ਕਹਿੰਦਾ ਮੈਨੂੰ ਪਾਪਾ ਹੀ ਪਾਈ ਜਾਂਦੇ, ਮੇਰਾ ਪਤਾ ਨਹੀਂ ਮਿਹਦਾ ਖਰਾਬ ਆ। ਇਹਨਾਂ ਨੇ ਰੂਸੀ ਕੁੱਤਾ ਰੱਖਿਆ, ਇੱਕ ਬੰਦਾ ਚੰਡਾ ਮਾਰ ਗਿਆ। ਮੈਂ ਕਿਹਾ ਤੂੰ ਕੌਣ? ਕਹਿੰਦਾ ਮੈਂ ਯੂਕਰੇਨ ਤੋਂ ਆ ਜੀ। ਫਿਰ ਰੂਸੀ ਕੁੱਤਾ ਰੱਖਿਆ। ਫਿਰ ਉਸ ਤੋਂ ਬਾਅਦ ਉਸਤਾਦ ਜੀ ਇੱਕ ਰੱਖਿਆ ਪਿਸਤਾ। ਹਾਂ ਪਿਸਤਾ। ਉਹ ਕੁੱਤਾ ਬੜਾ ਖੂਬਸੂਰਤ ਸੀ, ਛੋਟਾ ਜਿਹਾ। ਓ ਯਾਰ ਕੁੱਤਾ ਦੇ ਇੱਕ ਨਸਲ ਹੋ ਗਈ, ਲੈਦਾ ਦੱਸ ਨਾ ਹੋਰ ਕੁਛ। ਖਰਗੋਸ਼? ਖਰਗੋਸ਼ ਵੀ ਰੱਖੇ ਉਸਤਾਦ ਜੀ ਘਰ। ਉਹ ਤੁਹਾਨੂੰ ਪਤਾ ਖਰਗੋਸ਼ ਜ਼ਮੀਨ ਦੇ ਅੰਦਰ ਵੜ ਕੇ ਸੁਰੰਗ ਬਣਾ ਲੈਂਦੇ, ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਬਾਹਰ। ਹਾਂਜੀ। ਉਸਤਾਦ ਜੀ ਲੜਾਈ ਹੋ ਗਈ ਸੀ ਸਾਡੀ। ਉਹ ਖਰਗੋਸ਼ ਸਾਡੇ ਕੋਲ ਹੋਣਾ ਬੜਾ ਖੂਬਸੂਰਤ ਉਹਨਾਂ ਦਾ ਬਣਾਇਆ ਸੀਗਾ। ਅਸੀਂ ਨਾ ਘੜਾ ਨਹੀਂ, ਘੜਾ ਉਹ ਘੜਾ ਜ਼ਮੀਨ ਦੇ ਵਿੱਚ ਖੋਦਿਆ, ਹਾਂਜੀ। ਉਹਨਾਂ ਦੇ ਵਿੱਚ ਰੱਖੇ ਸੀ ਖਰਗੋਸ਼ ਨੂੰ। ਹਾਂਜੀ। ਉਹ ਖਰਗੋਸ਼ ਨੇ ਕੀ ਕੀਤਾ ਉਸਤਾਦ ਜੀ, ਉਹ ਘੜਾ ਕਿਤੇ ਟੁੱਟਾ ਹੋਇਆ ਸੀਗਾ। ਉਹਨਾਂ ਨੇ ਸੁਰਾਖ ਕੱਢਦੇ ਉਹ ਭਾਈ ਤੀਸਰੇ ਚੌਥੇ ਘਰੋਂ ਨਿਕਲੇ। ਤਾਂ ਜੀ ਬਈ ਫੈਸਲ ਹੋਣੇ ਖਰਗੋਸ਼ ਰੱਖੇ ਤੇ ਸਾਰਾ ਹੀ ਵਿਹੜਾ ਢਾਇਆ ਸੀ। ਕਹਿੰਦਾ ਯਾਰ ਖਰਗੋਸ਼ ਮੋਬਾਈਲ ਲੈ ਗਿਆ ਥੱਲੇ। ਉਹ ਆਈਫੋਨ ਥੱਲੇ ਲੈ ਗਿਆ। ਇਹਨਾਂ ਦਾ ਖਰਗੋਸ਼ ਦੂਜੇ ਦਿਨ ਮਰ ਗਿਆ ਉਸਤਾਦ ਜੀ। ਕਹਿੰਦਾ ਆਈਫੋਨ ਲੈ ਗਿਆ ਖਰਗੋਸ਼ ਯਾਰ, ਤੇ ਪੂਰਾ ਵਿਹੜਾ ਪੁੱਟਿਆ। ਤਾਂ ਜੀ ਬਈ ਫੈਸਲ ਹੋਣੀ ਟੁੰਡਾ ਖਰਗੋਸ਼ ਲੈ ਆਏ। ਉਹ ਉੱਤੇ ਹੀ ਫਿਰਦਾ ਰਹਿੰਦਾ ਸੀ, ਰੁੱਟ ਨਿਕਲੀ ਨਹੀਂ ਸੀ ਜਾਂਦੀ। ਮੈਂ ਇਹਨਾਂ ਦੇ ਖਰਗੋਸ਼ ਨੂੰ ਪੁੱਛਿਆ, ਮੈਂ ਕਿਹਾ ਖਰਗੋਸ਼ ਬਾਸਾ ਕੀ ਪਾਉਂਦੇ? ਕਹਿੰਦਾ ਕੁਝ ਵੀ ਨਹੀਂ ਪਾਉਂਦੇ, ਥੱਲੇ ਗੈਸ ਦਾ ਪੈਪ ਖਾਣ ਡਿਆ। ਕਹਿੰਦਾ ਅੱਧਾ ਖਾ ਗਿਆ ਭਰਾਵਾ। ਫਿਰ ਉਸਤਾਦ ਜੀ ਉਹ ਖਰਗੋਸ਼ ਵੇਚ ਕੇ ਫਿਰ ਮੁਰਗੀਆਂ ਰੱਖੀਆਂ। ਹਾਂਜੀ। ਉਹ ਤਕਰੀਬਨ ਹਫ਼ਤਾ ਕੁ ਰੱਖੀਆਂ, ਫਿਰ ਅਸੀਂ ਛੱਡਦੀਆਂ। ਉਹ ਦਾਣਾ ਸਾਡੇ ਵੱਲੋਂ ਖਾਂਦੀਆਂ ਸੀ ਤੇ ਆਂਡੇ ਨਾਲ ਦੇ ਲਈ ਜਾਂਦੀਆਂ ਸੀ। ਹੈਲੋ ਜੀ। ਉਸਤਾਦ ਜੀ ਮੁਰਗੇ ਨੂੰ ਪਤਾ ਲੱਗਾ ਕੁਝ ਨਹੀਂ ਪਾਉਂਦੇ, ਉਹ ਡਾਇਰੈਕਟ ਆਂਡਾ ਜਾ ਕੇ ਦੁਕਾਨ ਤੇ ਦੇਣ ਲੱਗ ਗਈਆਂ। ਕਹਿੰਦੀ ਭਾਈ ਆਂਡਾ ਲੈ ਲਾ, ਮੈਨੂੰ ਥੋੜੇ ਚੌਲ ਦੇ ਦੇ, ਥੋੜੇ ਦਲੀਆ ਦੇ। ਲੈ ਡਾਇਰੈਕਟ ਆਂਡਾ ਕਰਿਆਨੇ ਵਾਲੇ ਨੂੰ ਦੇਣ ਲੱਗ ਪਈ। ਭਾਈ ਫੈਸਲਾ ਮੈਨੇ ਖਰਗੋਸ਼ ਰੱਖਿਆ, ਉਹਨੇ ਇੰਨਾ ਟੋਇਆ ਕਰ ਲਿਆ, ਉਹਨੇ ਆ ਕੇ ਇਹਨਾਂ ਦੱਸਿਆ ਤੁਹਾਡਾ ਬੋਰ ਬਹਿਣ ਦਿਆ ਵਾ, ਕੰਮ ਕਰਾ ਲਓ ਪੰਪ ਦਾ।
ਤਾਜੀ ਬਈ ਫੈਸ਼ਨ ਦੀ ਐਲਸੀਡੀ ਦਾ ਸਿਰਫ ਇੱਕੋ ਹੀ ਚੈਨਲ ਚੱਲਦਾ ਸੀ, ਉਹ ਰਿਮੋਟ ਕਿਤੇ ਖਰਗੋਸ਼ ਲੈ ਗਿਆ ਸੀ, ਉਹ ਲੱਭਦਾ ਹੀ ਨਹੀਂ ਸੀ ਉਹਦੇ ਨਾਲ। ਚੀਜ਼ ਕਿਆ ਬਣ ਗਿਆ। ਜ਼ਿੰਦਗੀ ਉਸਤਾਦ ਜੀ ਜਦੋਂ ਅੱਬੂ ਸਣ ਦਿੰਦਾ ਉਦੋਂ ਸੀ ਬਸ। ਅੱਛਾ ਹੋਰ ਫੈਸਲ ਹੋਰ ਕੁਛ ਕਦੀ ਨਿਓਲਾ ਸੱਪ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਬਾਜ਼ ਕੋਈ ਮਤਲਬ ਜਿਹੜਾ ਆ ਸ਼ਿਕਰਾ ਸ਼ਹੀਨ ਉਸਤਾਦ ਜੀ ਫਿਰ ਅਸੀਂ ਸ਼ਹੀਨ ਰੱਖਿਆ ਸੀ ਇੱਕ ਹੈ ਸ਼ਹੀਨ। ਉਹ ਕੀ ਹੁੰਦਾ? ਉਹ ਮੁੰਡਾ ਸ਼ਿਕਰਾ ਸ਼ਹੀਦ ਸ਼ਿਕਰਾ ਹੈ ਉਹ ਸ਼ਿਕਰਾ ਹੋਰ ਹੁੰਦਾ, ਸ਼ਹੀਨ ਹੋਰ ਹੁੰਦਾ ਵਾ। ਉਹ ਯਾਰ ਉਹਨੂੰ ਹੀ ਕਹਿੰਦੇ ਆ ਸ਼ਹੀਨ ਸ਼ਿਕਰਾ ਸ਼ਹੀਨ- ਬਾਲ। ਸ਼ਹੀਨ ਅੱਛਾ ਕਹਿੰਦੇ ਅੱਛਾ ਸ਼ਹੀਨ ਨੂੰ। ਮੈਂ ਨਹੀਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਸ਼ਿਕਰਾ ਬੇਵਫਾ ਜਾਨਵਰ ਹੈ। ਤਾਜੀ ਦੋ ਬਾਗ ਲੜਦੇ ਸੀ ਬਈ, ਫੈਸਲ ਉਹਨਾਂ ਦੀ ਸੁਲ੍ਹਾ ਕਰਾ ਕੇ ਉਹਨਾਂ ਨੂੰ ਕਹੀ ਜਾਵੇ ਚਲੋ ਅੱਧੇ ਅੱਧੇ ਪੈਸੇ ਪਾ ਕੇ ਬੋਤਲ ਮੰਗਾਓ। ਤਾਜੀ ਉਹ ਮੈਨੂੰ ਉਸਤਾਦ ਜੀ ਮੇਰੀ ਗੱਲ ਤੇ ਸੁਣੋ, ਉਹ ਜਿਹੜਾ ਬਾਸ ਸੀਗਾ ਉਹ 3 ਦਿਨ ਮੈਂ ਰੱਖਿਆ, ਉਹ ਦਾਣਾ ਖਾਵੇ ਹੀ ਨਾ, ਉਹਨੂੰ ਮੈਂ ਆਪਣੇ ਹਿਸਾਬ ਨਾਲ ਦਾਣਾ ਦੂਣਾ ਪਾਣ ਡਿਆ। ਉਹ ਭਾਈ ਉਹ ਤਾਂ ਛੋਟਾ ਗੋਸ਼ਤ ਖਾਂਦਾ ਸੀ, ਉਹਨੂੰ ਮੈਂ ਛੋਟਾ ਗੋਸ਼ਤ 2-3 ਦਿਨ ਪਾਉਂਦਾ ਰਿਹਾ। ਤੇ ਇਹਨੂੰ ਛੋਟਾ ਦਾਣਾ ਪਾਉਂਦੇ ਰਹੇ। ਆਹੋ ਸੱਪ ਉਸਤਾਦ ਜੀ ਜਿਹੜਾ ਉਹ ਬੜਾ ਖੂਬਸੂਰਤ ਸੀ, ਡੱਬੀਆਂ ਵਾਲਾ, ਬੜੇ ਬਹੁਤ ਪਿਆਰਾ ਬਕਾਇਦਾ ਲੈਸ ਲੱਗੀ ਸੀ, ਉੱਤੇ ਹੱਥ ਦਾ ਕੰਮ ਹੋਇਆ ਸੀਗਾ। ਹਾਂਜੀ ਡੱਬੀ ਵਾਲਾ ਸੀ 12 ਟਾਣੀ ਖੇਡਦੇ ਸੀ ਸੱਪ ਤੇ। ਉਹ ਰੱਖਿਆ ਸੀ ਉਸਤਾਦ ਜੀ ਘਰ। ਉਹ ਫੜ ਲਿਆ ਸੀ ਮੈਂ। ਤਾਜੀ ਬਈ ਫੈਸਲ ਦਾ ਸੱਪ ਮਰ ਗਿਆ ਸੀ, ਹਾਂ ਉਹ ਕਿਤੇ ਚਿੱਟਾ ਸੀਮੈਂਟ ਹੀ ਦੁੱਧ ਸਮਝ ਕੇ ਭਾਈ ਪੀ। ਬਈ ਫੈਸਲ ਨੇ ਸੱਪ ਦੇ ਪਿੱਛੇ ਟੇਪ ਕੀਤੀ ਸੀ, ਕਹਿੰਦਾ ਯਾਰ ਇਹ ਪਿੱਛੋਂ ਲੀਕ ਹੋ ਗਿਆ। ਲੈ ਉਸਤਾਦ ਜੀ ਮੈਨੂੰ ਯਾਦ ਹੈ ਮੇਰੇ ਬਹਨੋਈ ਵਾਲਾ ਜਾਂਦਾ ਜੀ ਘਰ ਦੇ ਫੌਤ ਹੋ ਗਏ, ਉਹ ਸੱਪ ਦੀ ਨਾ ਦਵਾਈ ਬਣਾਉਂਦੇ ਸੀਗੇ ਇੱਕ, ਹਾਂਜੀ ਉਹਨਾਂ ਨੂੰ ਮੈਂ ਸੱਪ ਬੜੇ ਫੜ ਕੇ ਦਿੱਤੇ। ਸਹੀ ਗੱਲ ਹੈ। ਮੈਂ ਸੱਪ ਫੜ ਲੈਂਦਾ ਸੀ, ਮੈਨੂੰ ਕੋਈ ਕਹਿੰਦਾ ਸੀ ਨਾ ਉਹ ਸੱਪ ਤੇ ਮੈਂ ਫੜ ਲੈਂਦਾ ਸੀ। ਏਦਾਂ ਹੀ ਉਸਤਾਦ ਜੀ ਇਹਨਾਂ ਨੇ ਉਹ ਕਦਰ ਨੂੰ ਦਿੱਤਾ, ਸੱਪ ਦੀ ਦਵਾਈ ਬਣਾ ਲਈ। ਬਾਅਦ 'ਚ ਪਤਾ ਲੱਗਾ ਕਈ ਨੇ ਕਹਿੰਦਾ ਭਾਈ ਤੇ ਆਪ ਦਵਾਈ ਦੀ ਲੋੜ ਵਾ, ਮੇਰੀਆਂ 9 ਪੁੜੀਆਂ ਖਾ ਗਿਆ ਕੱਲ ਦਾ। ਹਾਏ 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 ਉਸਤਾਦ ਜੀ ਉਹ ਕੀ ਗੱਲ ਆ ਗਈ ਮੈਨੂੰ ਯਾਦ ਕਿ ਅੱਬਾ ਕਹਿੰਦੇ ਸਾਂ ਤੇ ਬੜਾ ਸੁੱਖ ਪਾਉਂਦੇ ਸਾਂ। ਹਾਏ ਹਾਏ। ਅੱਬਾ ਕੁਹਾਇਆ ਤੇ ਬਸ ਕੀ ਬੜਾ ਦੁੱਖ ਪਾਇਆ ਕਿ ਮੈਨੂੰ ਲੈਣ ਭੁੱਲ ਗਈ। ਚਲੋ। ਮੈਂ ਨਾ ਉਸਤਾਦ ਜੀ ਕਿਊਲੀਅਮ ਬਣਾਇਆ ਹੁੰਦਾ ਸੀਗਾ ਘਰ, ਉਹ ਨਹੀਂ ਜਿਹੜਾ ਸ਼ੀਸ਼ੇ ਵਾਲਾ, ਉਹ ਕਾਫੀ ਵੱਡਾ, ਯਾਨੀ ਕਿ ਮੇਰੇ 6 ਕਿ 7 ਫੁੱਟ ਦਾ ਕਿਊਲੀਅਮ ਬਣਾਇਆ ਸੀ। ਉਹ 'ਚ ਮੈਂ ਮੱਛੀਆਂ ਰੱਖੀਆਂ ਸੀ ਤਰ੍ਹਾਂ ਤਰ੍ਹਾਂ ਦੀਆਂ, ਵਿੱਚ ਕੱਛੂ ਕੁੰਮੇ ਵੀ ਰੱਖੇ ਸੀ ਮੈਂ ਉਸਤਾਦ ਜੀ ਘਰ। ਹਾਂਜੀ ਕੱਛੂ ਕੁੰਮੇ ਰੱਖੇ ਤੂੰ ਕੱਛੂ ਕੁੰਮੇ? ਕੱਛੂ ਕੁੰਮੇ ਉਸਤਾਦ ਜੀ ਰੱਖੇ ਸੀਗੇ ਮੈਂ ਉਹਦੇ 'ਚ। ਅੱਛਾ ਇਹਨੇ ਕੱਛੂ ਕੁੰਮੇ ਉਹ ਅੱਛਾ ਇਹਨਾਂ ਦਾ ਵੈਸੇ ਉਹ ਕੱਚੀ ਸੀ ਨਾ ਫਰਜ ਥੱਲਿਓ, ਉਹ ਆਹੋ ਕੱਛੂ ਕੁੰਮਾ ਰੱਖਿਆ ਸੀ ਇੱਕ ਸਾਈਡ ਦੇ, ਬਦਾਮ ਬਦੂਮ ਤੋੜਦੇ ਸੀ ਉਹਦੇ ਉੱਤੇ ਨਾ। ਤਾਜੀ ਕੱਚੂ ਕੁੰਮੇ ਦੀ ਅੱਗੋਂ ਧੋਣ ਵੱਢ ਕੇ ਤੇ ਉਹ ਨਾਨਾ ਵਾਲੀ ਗੱਦੀ ਬਣਾਈ। ਕੱਚੂ ਕੁੰਮੇ ਨੂੰ ਸਰਾਣੇ ਦੀ ਜਗ੍ਹਾ ਵੀ ਰੱਖ ਲੈਂਦੇ ਸੀ, ਤੇ ਰਾਤ ਨੂੰ 3 ਵਜੇ ਫੈਸਲ ਉਦਾਂ ਹੀ ਪਿਆ ਹੁੰਦਾ ਸੀ, ਸਰਾਣਾ ਫਰਿੱਜ ਦੇ ਥੱਲੇ ਫਿਰ ਰਿਹਾ ਹੁੰਦਾ ਸੀ। ਸਾਹ ਜੀ ਕੱਛੂ ਕੁੰਮੇ ਚ ਨਾ ਸਿੱਕਲ ਭਰ ਕੇ 20 ਕਿਲੋ ਦਾ ਵੱਟਾ ਬਣਾਇਆ ਇਹਨਾਂ ਨੇ। ਸਵੇਰੇ 4:30 ਵਜੇ ਉੱਠ ਕੇ ਨਾਲ ਦੇ ਘਰ ਜਾ ਕੇ ਪੁੱਛਿਆ ਬਾਜੀ ਮੇਰਾ ਸਰਾਣਾ ਤੇ ਨਹੀਂ ਇੱਧਰ ਆ ਗਿਆ। ਤਾਜੀ ਬਾਲੇ ਦੇ ਥੱਲੇ ਕੱਛੂ ਕੁੰਮਾ ਬੰਨ ਕੇ ਉਹਦਾ ਦੁਰਮਟ ਬਣਾਇਆ, ਉਹ ਜਦੋਂ ਥੱਲੇ ਮਾਰਦੇ ਸੀ ਧੋਣ ਅੰਦਰ ਕਰ ਲੈਂਦਾ ਸੀ। ਕੱਛੂ ਕੁੱਪਾ ਪੁੱਠਾ ਕਰਕੇ ਉਹਦਾ ਧੂਣੀ ਦੇ ਦਿਆਂ ਕਰਕੇ। ਬੜੀ ਮਜ਼ੇਦਾਰ ਗੱਲ ਕੀਤੀ ਸੀ ਯਾਰ ਕੱਛੂ ਕੁੰਮੇ ਦੇ, ਪਤਾ ਨਹੀਂ ਕਿੰਨੇ ਬਾਸ ਨੇ ਕੀਤੀ ਸੀ ਕਿੰਨੇ, ਕਿ ਉਹ ਕੱਛੂ ਕੁੰਮਾ ਪੁੱਠਾ ਕਰਕੇ ਨਾ ਉਹਦੀ ਧੌਣ ਬਾਹਰ ਕੱਢ ਕੇ ਘਮਾਉਂਦੇ ਸੀ ਐਂ ਕਰਕੇ ਕਿ ਜਿਹਦੇ ਹੱਲ ਆ ਗਿਆ ਨਾ ਉਹ ਜਿੱਤ ਗਿਆ, ਹਾਂਜੀ ਜਿਹਦੇ ਹੱਲ ਧੌਣ ਆ ਗਈ। ਉਸਤਾਦ ਜੀ ਕੱਛੂ ਕੁੱਮੇ ਨੂੰ ਕੁਛ ਨਹੀਂ ਪਾਉਂਦਾ, ਉਹਨੇ ਆਪਸ ਵਿੱਚ ਟਾਈਮ ਵੰਡਿਆ ਸੀ, ਇੱਕ ਦਿਨ ਤੂੰ ਮੇਰੀ ਲੱਤ ਖਾ ਲਈ, ਇੱਕ ਦਿਨ ਮੈਂ ਤੇਰੀ ਲੱਤ ਖਾ ਲੂ। ਅੱਛਾ ਇਹਦਾ ਜਿਹੜਾ ਕੱਛੂ ਕੁੰਮਾ ਨਾ ਉਸਤਾਦ ਜੀ ਉਹ ਸਿਰਫ ਅੱਗੋਂ ਨਹੀਂ ਸੀ ਨਿਕਲਦਾ, ਉਹ ਸਾਈਡਾਂ ਤੋਂ ਵੀ ਧੌਣ ਕੱਢ ਲੈਂਦਾ ਸੀ ਬਾਹਰ, ਜਿੱਧਰੋਂ ਮਰਜ਼ੀ ਕੱਢ ਲੈਂਦਾ ਸੀ। ਚਾਰੇ ਪਾਸੇ ਵਾਲਾ ਕੱਛੂ। ਉਸਤਾਦ ਜੀ ਦੁਨੀਆ ਦਾ ਸਭ ਤੋਂ ਸ਼ਰੀਫ ਜਾਨਵਰ ਹੈ ਕੱਛੂ ਕੁੰਮਾ। ਹਾਂਜੀ ਲੇਕਿਨ ਇਹਦੇ 'ਚ ਇਹਨਾਂ ਦੇ ਘਰ ਆ ਕੇ ਉਹ ਵੀ ਬਦਮਾਸ਼ ਹੋ ਗਿਆ, ਸਾਫਾ ਰੱਖ ਕੇ ਫਿਰਨ ਲੱਗ ਗਿਆ ਸੀ। ਉਹਦੇ 'ਚ ਇੱਕ ਖਸੂਸੀਅਤ ਹੈ ਕੱਛੂ ਕੁੰਮੇ ਦੀ। ਉਸਤਾਦ ਜੀ ਆਪਣੇ ਕੱਛੂ ਕੁੱਮੇ ਦੇ ਨਾ ਖੋਜ ਚਲਫੀ ਪਾਉਣ ਡਿਆ, ਮੈਂ ਕਿਹਾ ਕਿ ਕਹਿੰਦਾ ਹਰ ਪਾਸੋਂ ਧੌਣ ਕੱਢ ਲੈਂਦਾ। ਉਸਤਾਦ ਜੀ ਕੱਛੇ ਕੱਛੇ ਕੁੱਮੇ ਯਾਰ ਕੱਛੇ ਕੁੱਮੇ ਕੱਛੇ ਕੁੰਮੇ 'ਚ ਨਾ ਨਿੱਕਰ ਕੁੰਮਾ ਗਾਲਾ ਨਿੱਕਰ ਕੁੰਮਾ ਕੱਚਾ ਕੱਛੇ ਕੁੰਮੇ 'ਚ ਉਹ ਕੱਛੂ ਓਏ ਕੁੱਛੂ ਕੰਮਾ ਕੱਛੂ ਕੁੰਮਾ ਉਹ ਕੁੱਛੂ ਉਸਤਾਦ ਜੀ ਕੰਮਾ ਇੰਗਲਿਸ਼ ਦੇ ਵਿੱਚ ਪੜ੍ਹੇ ਨਾ, ਇੰਗਲਿਸ਼ ਦਾ ਤੇ ਇੰਗਲਿਸ਼ ਕੀ ਕਹਿੰਦੇ ਆ? ਪੰਜਾਬੀ ਦੇ ਵਿੱਚ ਉਸਤਾਦ ਜੀ ਅੜਕ ਜਾਂਦੇ ਕੱਛੇ ਕੁੰਮੇ ਜਿਹੜਾ ਉਸਤਾਦ ਜੀ ਉਸਤਾਦ ਜੀ ਇੱਕ ਮਿੰਟ ਇੰਗਲਿਸ਼ ਕੀ ਕਹਿੰਦੇ? ਇਹਨੂੰ ਕਰੋਕਲ ਟੈਂਟਲਸ ਕੈਂਡਲ ਲਾਈਟ ਟੈਟਲਸ ਕੈਂਡਲ ਉਹ ਟੈਟਲਸ ਕਹਿੰਦੇ ਨੇ। ਨਿੰਜਾ ਟੈਟਲ। ਉਸਤਾਦ ਜੀ ਮੈਨੂੰ ਯਾਦ ਹੈ ਕਿ ਕੱਛੂ ਕੁੰਮੇ ਦੇ ਵਿੱਚ ਨਾ ਇੱਕ ਬੜੀ ਖੂਸੂਸੀਅਤ ਹੈ, ਹਾਂਜੀ ਅਨਾਹ ਦਾ ਮਸਲਾ ਇਹਦੇ 'ਚ ਹੁੰਦਾ ਬੜਾ। ਹਾਂਜੀ ਅਨਾਹ ਪ੍ਰਸਤ ਜਾਨਵਰ ਹੈ, ਇਹ ਜ਼ਿੰਦਗੀ 'ਚ ਕਦੇ ਰੇਸ ਨਹੀਂ ਹਾਰਦਾ।
ਖਰਗੋਸ਼ ਨੂੰ ਰਾਇਆ ਹੋਇਆ ਅਗਲੇ ਨੇ। ਉਸਤਾਦ ਜੀ ਬੂਏ ਮਰੇ 10 ਕੱਚੂ ਕੁੰਮੇ ਲਾ ਕੇ ਸਪੀਡ ਬ੍ਰੇਕਰ ਬਣਾਇਆ ਸੀ ਲੈ। ਆਹ ਤਾਜੀ ਕੱਛੂ ਕੁੰਮੇ ਨੇ ਧੂੜ ਮਾਰ ਕੱਢੀ ਤੇ ਬਈ ਫੈਸਲ ਸੁਰਗੀ ਲਾਉਂਦੇ ਆ ਕੱਛੂ ਕਮੀ ਸਤਾਈ ਧੌਣ ਤੇ ਬਾਅਦ ਫਿੱਟ ਕਰਾ ਕੇ ਤਾਂ ਮੈਂ ਟਾਰਚ ਬਣਾਈ ਆ ਇੰਜ ਕਰਕੇ ਕੱਢਦਾ। ਦੁਨੀਆ ਦਾ ਸਭ ਤੋਂ ਵੱਡਾ ਕੱਛੂ ਕੁੰਮਾ 28 ਕਿਲੋ ਦਾ ਸੀਗਾ ਉਸਤਾਦ ਜੀ। ਇਹਨਾਂ ਨੇ ਕੱਟ ਕੇ ਵੇਚਿਆ। ਨਹੀਂ ਬੜੇ ਵੱਡੇ ਨੇ ਭਾਈ, ਬੜੇ ਵੱਡੇ ਨੇ। ਉਸਤਾਦ ਜੀ ਕੱਚੂ ਕੁੰਮੇ ਸਾਡਾ ਤੇ ਨਿੱਕੇ ਨਿੱਕੇ ਪਰ ਲਾ ਕੇ ਮੈਂ ਡਰੋਨ ਲੈ ਕੇ ਆਇਆ ਲੈ। ਉਸਤਾਦ ਜੀ ਇਹਨਾਂ ਦਾ ਕੱਛੂ ਕਮਾ ਖੋਲ ਲਾ ਕੇ ਬਾਹਰ ਫਿਰਨੇ ਮੈਂ ਕੀ ਹੱਕ ਤਾਂ ਅੰਦਰ ਹਵਾ ਸੀ ਬਹੁਤ ਕੀਤਾ ਆਪਣੇ ਨਹੀਂ ਖੋਲ ਲਾ ਕੇ ਆਪਣੇ ਖੋਲ ਲੈ ਚ ਕਹਿੰਦਾ ਉਹ ਬਸ ਕੀਤਾ। ਸਿਰ ਤੇ ਕੱਚੂ ਕੁੰਮਾ ਰੱਖ ਕੇ ਤੇ ਮੈਨੂੰ ਫੌਜੀ ਕਹੋ ਲੈ। ਉਹਦੇ ਆਹੋ ਕਾਲੇ ਨਿਸ਼ਾਨ ਵੀ ਲਾਏ ਮੂੰਹ ਤੇ। ਨਹੀਂ ਉਸਤਾਦ ਜੀ ਉਹ ਜਿਹੜਾ ਇੱਕ ਜਾਨਵਰ ਇੰਜ ਕਰਕੇ ਗੋਲ ਜਿਹਾ ਬਣ ਜਾਂਦਾ ਮੂੰਹ ਵਿੱਚ ਲਕੋ ਲਾਉਂਦਾ ਉਹ ਨਹੀਂ ਰੱਖਿਆ ਇਹਨਾਂ ਨੇ? ਉਹ ਕੀਵੀ ਹੈ ਕੀਵੀ ਰੱਖੀ ਦੀ ਨਹੀਂ। ਉਹਨੇ ਨਹੀਂ ਕੀਵੀ, ਉਹ ਯਾਰ ਕੀਵੀ ਨਹੀਂ ਹੁੰਦਾ, ਉਹ ਹੋਰ ਹੁੰਦਾ, ਉਹ ਜਿਹਦੇ ਤੇ ਚਾਨੇ ਟੈਪ ਜੇ ਵੀ ਹੁੰਦੇ ਆ। ਹਾਂਜੀ ਉਸਤਾਦ ਜੀ, ਉਹ ਗੇਂਦ ਬਣ ਜਾਂਦਾ ਹੈ। ਕੋਈ ਦੇਖ ਲਵੇ ਨਾ ਉਹਨੂੰ, ਉਹ ਗੇਂਦ ਬਣ ਜਾਂਦਾ, ਬੱਚੇ ਉਹਦੇ ਨਾਲ ਖੇਡਦੇ, ਉਹ ਪੱਖਰ ਵਾਲੀ ਸਾਈਡ ਤੇ ਪਾਇਆ ਜਾਂਦਾ ਹੈ, ਤੇ ਉਹ ਜਿਹਦੇ ਘਰ ਬਣ ਜਾਏ ਨਾ ਤੇ ਬੜੀ ਦੌਲਤ ਹੁੰਦੀ ਉਹਦੇ ਘਰ। ਇੱਕ ਜੇਲ੍ਹ ਹੁੰਦੀ ਹੈ, ਜੇਲ੍ਹ, ਬਿੱਲੀ ਦੀ ਜੇਲ੍ਹ, ਜਿਹਦੇ ਘਰ ਉਹ ਜੇਲ੍ਹ ਹੋਵੇ ਉਹਦੇ ਘਰ ਵੀ ਬੜੀ ਦੌਲਤ ਹੁੰਦੀ ਹੈ, ਤੇ ਜਿਹਦੇ ਘਰ ਉਹ ਜਾਨਵਰ ਜਿਹੜਾ ਉਹ ਗੇਂਦ ਜੀ ਬਣ ਜਾਂਦਾ ਹੈ, ਉਹਨੂੰ ਆਈ ਯਾਰ ਉਹਨੂੰ ਕਹਿੰਦੇ ਕੰਡੇਰ ਨਾ ਚੂਹਾ। ਕੀਵੀ। ਤਾਜੀ ਬਈ ਫੈਸਲ ਦਾ ਕੱਛੂ ਕੁੰਮਾ ਇਦਾਂ ਹਲਾਓ ਨਾ ਅੰਦਰੋਂ ਖੜਕਦਾ ਵੀ ਆ। ਕੱਛੂ ਕਮੇ ਉਹਦਾ ਕੋਈ ਨੱਟ ਵੀ ਲੱਥ ਕੇ ਡਿੱਗਾ ਅੰਦਰ। ਨਹੀਂ ਕੱਚੂ ਕੁੰਮੇ ਤੋਂ ਫਿਰ ਕੱਟ ਲਾ ਕੇ ਤੇ ਗੱਲਾ ਬਣਾਇਆ ਵਾ। ਉਸਤਾਦ ਜੀ ਜਿਹੜਾ ਕੀਵੀ ਜਾਨਵਰ ਨਹੀਂ, ਕੀਵੀ ਜਾਨਵਰ ਨੂੰ ਕੁੱਟਣ ਇੱਕ ਬੰਦਾ ਕਹਿੰਦਾ ਓਏ ਨਾ ਕੁੱਟ, ਕਹਿੰਦਾ ਕਿਉਂ ਸਾਡਾ ਮੀਆਂ ਕੀਵੀ ਦਾ ਮਾਮਲਾ। ਭਾਈ ਫੈਸਲ ਨੂੰ ਕੱਚੂ ਕੁੰਮਾ ਲੱਭਾ ਤੇ ਉਂਗਲ ਤੇ ਰੱਖ ਕੇ ਘਮਾਉਣ ਦੇ ਇੰਜ ਸਾਰੀ ਦਿਹਾੜੀ ਖੇਡਦੇ ਰਹੇ ਉਹਦੇ ਨਾਲ। ਵੀ ਉਹੀ ਗੱਲ ਆ। ਮੱਛਲੀਆਂ ਵੀ ਰੱਖੀਆਂ ਸੀ ਬਈ ਫੈਸਲ। ਮੱਛੀਆਂ ਤੁਹਾਨੂੰ ਕਿਊਰੀਅਮ ਦੇ ਵਿੱਚ ਲਾ ਰਿਹਾ ਮਗਰ ਕੁੱਤੇ ਰੱਖੀ ਦੇ, ਮੱਛਲੀ ਕਿਊਰੀਅਮ ਦੀ ਰੱਖੀ ਦੀ। ਤਾਜੀ ਬਈ ਫੈਸਲ ਨੂੰ ਮੱਛੀਆਂ ਰੱਖੀਆਂ ਤੇ ਉਹ ਕਿਤੇ ਪਾਣੀ ਦੀ ਜਗ੍ਹਾ ਤੇ ਖੱਟਾ ਪਾਤਾ, ਉਹ ਵਿਚਾਰੀਆਂ ਦਾ ਅੱਖਾਂ ਦਾ ਨੂਰ ਚ ਹੋ ਗਿਆ। ਉਸਤਾਦ ਜੀ ਕਹਿੰਦਾ ਕੀਵੀ ਜਿਸ ਘਰ ਚ ਹੋਵੇ ਨਾ ਉਸ ਘਰ 'ਚ ਦੌਲਤ ਬਹੁਤ ਆਉਂਦੀ। ਇਹਨਾਂ ਨੇ ਲਾਲਚ ਰੱਖ ਲਿਆ ਕੀਵੀ ਤੇ ਮਕਰੂਜ਼ ਹੋ ਗਿਆ। ਬਾਅਦ 'ਚ ਕੀਵੀ ਕਹਿੰਦਾ ਭਾਜੀ ਮੈਂ ਚੱਲਿਆ ਬਹੁਤ ਹੋਇਆ ਵਾ। ਕੀਵੀ ਦੇ ਕਰਦਾ ਚੜਾਤਾ, ਕੀਵੀ ਵੀ 60,000 ਤੱਕ ਰੇਈ ਹੋ ਗਿਆ। ਕੀਵੀ ਕਹਿੰਦਾ ਭਾਜੀ ਮੈਂ ਚੱਲਿਆ ਬਹੁਤ ਆ, ਮੈਂ ਨਾਲੇ ਪਿੱਛੋਂ ਨਾ ਬੰਦ ਹੋਇਆ ਹਾਂ। ਸਹੀ ਹੋ। ਤਾਜੀ ਕੱਛੂ ਕੁੰਮੇ ਨੂੰ ਪਿੱਛੋਂ ਗੈਸ ਦਾ ਪੈਪ ਫਿੱਟ ਕਰਕੇ ਉੱਤੇ ਦੇਗਾ ਪਕਾਉਣ ਦੇ। ਚੁੱਲ੍ਹਾ ਬਣਾਇਆ। ਇੱਕ ਬੰਦਾ ਭੱਜਿਆ ਕਹਿੰਦਾ ਯਾਰ ਕੀਵੀ ਲਾ ਖਬਰਾਂ ਲੱਗੀਆਂ। ਓਏ ਹੋਏ। ਨਹੀਂ ਭਾਈ ਫੈਸਲ ਇਹਨੇ ਜਾਨਵਰ ਰੱਖ ਲੈ, ਮੁੰਡੇ ਕੱਢਦੇ ਬੱਚੇ। ਓਏ ਇਹ ਕਿਆ, ਇਹ ਮੇਰੀ ਉਮਰ ਮਾਸ਼ਾਅੱਲਾ ਤੈਨੂੰ ਪਤਾ ਵਾ ਕਿੰਨੀ ਆ। ਇਹ ਸਟੈਪ ਬਾਈ ਸਟੈਪ ਰੱਖੇ ਨੇ। ਆ ਹੁਣ ਮੈਂ ਮਾਸ਼ਾਅੱਲਾ ਕੁੱਤੇ ਰੱਖੇ ਨੇ, ਤੂੰ ਵੇਖਿਆ ਹੀ ਆ। ਉਹ ਥੱਲੇ ਰੱਖੇ ਕਿ ਉੱਤੇ ਰੱਖੇ ਨੇ? ਮੈਂ ਆਪਣੇ ਕੋਲ ਹੀ ਰੱਖੇ ਆ। ਤਾਜੀ ਦਫ਼ਤਰ 'ਚ ਵੀ ਰੱਖੇ ਆ। ਉਸਤਾਦ ਜੀ ਭਾਈ ਫੈਸਲ ਨੇ ਨਾ ਗੋਡਿਆਂ ਤੇ ਕੱਚੂ ਕੁੰਮਾ ਬੰਨ ਕੇ ਤੇ ਹੈਵੀ ਬੈਗ ਚਲਾਉਂਦੇ ਯਾਰ ਆ ਕੀ ਬਕਵਾਸ ਆ ਯਾਰ, ਲੈ ਗੋਡਿਆਂ ਦੇ ਕੱਛੂ ਕੁੰਮਾ ਬੰਨ ਕੇ ਕਹਿੰਦਾ ਹੈਵੀ ਬਾਈਕ ਚਲਾਉਣ ਦੇ। ਕੱਛੂ ਮੈਨੂੰ ਸੋਟੀ ਪਾ ਕੇ ਸੋਹਣਾ ਤੂੰਬਾ ਬਣਾਇਆ ਵਜਾਉਂਦੇ ਟੋਕ 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 ਟੋਕ। ਆਹੋ ਵੀ ਹੁੰਦਾ ਸੀ। ਲੇਕਿਨ ਜੋ ਵੀ ਹੈ ਉਸਤਾਦ ਜੀ, ਮੈਂ ਇਨਸ਼ਾਅੱਲਾ ਤਾਲਾ ਅੱਲਾ ਮੈਨੂੰ ਤੌਫੀਕ ਦੇਵੇ, ਮੈਂ ਆਪਣੇ ਘਰ ਇੱਕ ਛੋਟਾ ਜਿਹਾ ਜਿਹੜਾ ਜ਼ੂ ਬਣਾਉਣਾ। ਹਾਂ ਤੂੰ ਜ਼ੂ ਨਾ ਬਣਾ, ਤੂੰ ਜ਼ੂ ਮੈਂ ਨਹੀਂ ਬਣਾ। ਤਾਜੀ ਕੱਛੂ ਕੁੰਮੇ ਨੂੰ ਬਈ ਫੈਸਲ ਹੁਣ ਇੰਨਾ ਛੇੜਦੇ ਸੀ ਉਹ ਹੈਲਮਟ ਪਾ ਕੇ ਨਿਕਲਣ ਆ ਬਾਹਰ। ਉਹ ਮਾਮਾ ਹੈਲਮਟ ਤੇ ਉਹਨੇ ਅੱਗੇ ਹੀ ਪਾਇਆ ਵਾ, ਮੋਟਰਸਾਈਕਲ ਚਲਾਉਣ ਲੱਗਿਆ ਉਹਨੂੰ ਉੱਤੇ ਲੈ ਕੇ ਚੱਲ ਜਾਂਦਾ, ਤੂੰ ਤੇ ਇੱਥੇ ਰਬੜਾਂ ਲਵਾਈਆਂ। ਉਸਤਾਦ ਜੀ ਉਹਦੇ ਮੂੰਹ 'ਚ ਜਿਹੜੀ ਗੱਲ ਆਈ ਉਹਨੇ ਕਰ ਦੇਣੀ। ਉਸਤਾਦ ਜੀ ਕੱਚੂ ਕੁੰਮਾ ਉਹ ਤੋਂ ਹਰਾ ਹੁੰਦਾ ਨਾ ਆਹੋ। ਤੇ ਅੱਖਾਂ ਤੇ ਬੰਨ ਕੇ ਫਿਰਦੇ, ਕਹਿੰਦਾ ਠੰਡਾ ਹੁੰਦਾ ਹੈ। ਓਏ ਹਰਾ ਕਿਹੜਾ, ਓਏ ਇੱਕ ਮਿੰਟ, ਹਰਾ ਕਿਹੜਾ ਕੱਛੂ ਕੁੰਮਾ ਹੁੰਦਾ? ਹਰੇ ਰੰਗ ਦਾ ਹੁੰਦਾ ਵਾ, ਉਤੋਂ ਹਰਾ ਹੁੰਦਾ। ਮਰੇ ਕੌਮੀ ਕੱਛੂ ਕੁੰਮਾ ਵਾ ਕਿਹੜਾ ਹਰਾ? ਲੈ ਹਰਾ। ਇਹਨਾਂ ਦਾ ਕੱਛੂ ਕੁਮਾ ਸਿੱਧਾ ਹੋ ਕੇ ਆਉਣ ਡਿਆ, ਕਹਿੰਦਾ ਭਾਈ ਦਰਦ ਹੋਣ ਡਈ ਪੇਟ 'ਚ। ਤੈਨੂੰ ਪਤਾ ਕੱਛੂ ਕੁੰਮਾ ਵਿਚਾਰਾ ਇੰਜ ਕਰਕੇ ਪੁੱਠਾ ਹੋ ਜਾਂਦਾ, ਉਹਦੇ ਕੋਲ ਸਿੱਧਾ ਨਹੀਂ ਹੋ ਜਾਂਦਾ, ਉੱਥੇ ਹੀ ਇੰਜ ਕਰੀ ਹਾਂਜੀ ਜਾਂਦਾ। ਹਾਂਜੀ। ਨਹੀਂ ਉਸਤਾਦ ਜੀ, ਹੁਣ ਦੂਸਰਾ ਹੈ। ਹੁਣ ਇੱਕ ਕੱਛੂ ਕੁੰਮਾ ਹੁੰਦਾ, ਇੱਕ ਪ੍ਰੇਤ ਹੁੰਦੀ ਹੈ, ਪ੍ਰੇਤ। ਹਾਂਜੀ ਪ੍ਰੇਤ ਦਾ ਪਤਾ? ਪ੍ਰੇਤ ਜਿਹਨੂੰ ਕਹਿੰਦੇ ਨੇ ਪ੍ਰੀਤ, ਪ੍ਰੇਮ ਪ੍ਰੀਤ, ਉਹ ਆ। ਭੂਤ ਪ੍ਰੇਤ। ਉਸਤਾਦ ਜੀ 2 ਕੱਚੂ ਕੁੰਮੇ ਲੈ ਕੇ ਸਰੀਆ ਫਿੱਟ ਕਰਾ ਕੇ ਡੰਬਰ ਬਣਾਏ ਇਹਨਾਂ ਨੇ ਐਂ ਕਰਕੇ, ਐਂ ਜਿਮ ਕਰਨ ਦੇ ਇੰਜ। ਪ੍ਰੇਤ ਕੀ ਹੁੰਦਾ ਵਾ? ਅੱਛਾ ਉਹ ਤਾਂ ਕਹਿੰਦੇ ਵੀ ਇੱਕ ਕੜਾਈ ਸੀਮੈਂਟ ਦੀ 3 ਪ੍ਰੇਤ ਦੀਆਂ। ਉਸਤਾਦ ਜੀ ਕੱਛੂ ਕੁੰਮਾ ਉਹਦੀ ਜਿਹੜੀ ਫੀਮੇਲ ਹੈ ਉਹਨੂੰ ਕੀ ਕਹਿੰਦੇ ਨੇ? ਕੱਚੂ ਕੁੰਮੀ। ਨਹੀਂ, ਉਹਨੂੰ ਪ੍ਰੇਤ ਕਹਿੰਦੇ ਨੇ, ਪ੍ਰੇਤ। ਕੱਛੂ ਕੁੰਮੀ ਕੱਛੂ ਕੁੰਮਾ ਇੱਕ ਕੱਛੂ ਕੁੰਮੀ ਦੇ।
ਸਾਜੀ ਕੱਚੂ ਕੋ ਮੇਰੇ ਧੋਣ ਬਾਅਦ ਕੱਢੀ ਉਹਨੂੰ ਫੜ ਕੇ ਅੱਜ ਘੁਮਾ ਕੇ ਗੇਮ ਨਹੀਂ ਦੋ ਸੁੱਟਦਾ ਉੱਤੇ ਉਹ ਭਾਈ ਯਾਰ ਫੈਸਲ ਨੇ ਨਾ ਭਾਈ ਫੈਸਲ ਨੇ ਬੜੀ ਬੇਵਕੂਫੀ ਕੀਤੀ 2 ਸਾਲ ਕੱਚੂ ਕੋ ਮੈਂ ਕਿਹਾ ਠੁੱਡੇ ਮਾਰ ਕੇ ਕੱਢਤਾ ਉਹ ਮੈਂ ਕਿਹਾ ਕੀਤਾ ਕਹਿੰਦਾ ਲੈ ਕੱਦ ਹੀ ਨਹੀਂ ਕੱਢਣ ਡਿਆ 2 ਸਾਲ ਅਗਰ ਖਰਾਕ ਹੀ ਕਹੀ ਜਾਂਦੇ ਕੱਦ ਤੇ ਕੱਢੇ ਤਾਂ ਜੇ ਉਹ ਕੱਚੂ ਕੁਮਾ ਖਾਲੀ ਕਰਕੇ ਨਾ ਵਿੱਚ ਰੀਲ ਪਾਈ ਉਹ ਨੰਬਰ ਵਾਲੇ ਕਹਿੰਦਾ ਉਹ ਐਂਚੀ ਟੇਪ ਕਹੋ ਇਹਨੂੰ ਲੈ ਵੱਡਾ ਐਂਚੀ ਟੇਪ ਬਣਾਇਆ ਮਿਸਤਰੀਆਂ ਵਾਲਾ ਸਾਜੀ 12 ਕੱਚੂ ਕੋ ਮੈਂ ਧਾਗ ਲਾ ਕੇ ਵਿੱਚ ਸਾਈਕਲ ਤੇ ਰੱਖ ਕੇ ਲੈ ਕੇ ਜਾਣ ਡਿਆ ਸਾਜੀ ਇੱਥੇ ਕੱਛੂ ਕੁਮਾ ਬੰਨ ਕੇ ਬੈਟਿੰਗ ਕਰਨ ਦਿਆ ਬਿਠੇ ਨੇ ਵੀ ਕਛੂ ਕੋ ਮੈਨੂੰ ਰੱਸੀ ਪਾ ਕੇ ਤੇ ਇੰਜ ਲਾਟੂ ਤਰ੍ਹਾਂ ਘਮਾਣ ਡਿਆ ਇਹ ਫੇਕ ਨਿਊਜ਼ ਆ ਜੀ ਫੇਕ ਨਿਊਜ਼ ਚੱਲ ਠੀਕ ਆ ਮੇਰੀ ਕੰਪਨੀ ਓਰੀਜਨਲ ਆ ਬਈ ਫੈਸਲ ਦੇ ਕੱਛੂ ਕੁਮੇ ਤੋਂ ਮਾਰੀ ਸੋਟੀ ਵੀ ਬਾਹਰ ਆਈ ਸੀ ਕਹਿੰਦਾ ਇਹ ਵਾਈਫਾਈ ਪਾ ਲਾ ਵਾਈਫਾਈ ਵਾਲਾ ਨਹੀਂ ਯਾਰ ਫੈਸਲ ਹੋਰ ਦੱਸ ਯਾਰ ਕੋਈ ਜਾਨਵਰ ਅੱਛਾ ਜਿਹਾ ਯਾਰ। ਉਸਤਾਦ ਜੀ ਅੱਛੇ ਜੇ ਸਾਰੇ ਅੱਛੇ ਹੁੰਦੇ ਨੇ ਡਾਇਨਾਸੌਰ ਨਹੀਂ ਰੱਖਿਆ ਜਾਨਵਰ ਜਿਹੜਾ ਤੁਸੀਂ ਰੱਖ ਲਿਆ ਉਹ ਅੱਛਾ ਹੀ ਹੈ ਮਗਰਮੱਛ ਉਸਤਾਦ ਜੀ ਮਗਰਮੱਛ ਘਰ ਨਹੀਂ ਹੁੰਦਾ ਨਹੀਂ ਤੇ ਮੈਂ ਉਹ ਵੀ ਰੱਖ ਲੈਣਾ ਸੀਗਾ ਨਹੀਂ ਰੱਖਿਆ ਮਗਰ ਮੱਝ ਸਾਜੀ ਉਹਨੂੰ ਪੁੱਠਾ ਕਰਕੇ ਰੇਤੀ ਬਣਾਈ ਆ ਘਰ ਲਾਉਂਦੇ ਉਹ ਟੋਕੇ ਨੂੰ ਕਰ ਤੇਜ਼ ਕਰਦੇ ਉਹਦੇ ਨਾਲ ਮਗਰਮੱਛ ਇੱਕ ਸੂਰਜ ਚ ਰੱਖ ਸਕਦੇ ਆ ਉਸਤਾਦ ਜੀ ਮਗਰਮੱਛ ਦਾ ਜਬੜਾ ਹੁੰਦਾ ਨਾ ਬਹੁਤ ਕਮਜ਼ੋਰ ਹੁੰਦਾ ਹਲਕੀ ਜਿਹੀ ਵੀ ਟੇਬਲ ਵੇੜ ਦਿਓ ਉਹ ਜਬੜਾ ਨਹੀਂ ਖੋਲ ਸਕਦਾ ਇਹ ਚੀਜ਼ ਨਹੀਂ ਕਰ ਸਕਦਾ ਇਹ ਏਦਾਂ ਨਹੀਂ ਕਰ ਸਕਦਾ ਸਾਜੀ ਕੱਛੂ ਕੁਮੇ ਤੇ ਮੁਰਗਾ ਕਰਨ ਦੇ ਉਹਦੀ ਮੁੱਢੀ ਬਣਾਇਆ ਤੇ ਥੱਲੇ ਉਹਦੇ 2 ਪੀਸ ਹੋ ਗਏ ਮੁਕਤਾ ਮਾਰ ਕਹਿੰਦਾ ਮੁਰਗਾ ਰਹਿੰਦਾ ਕਛੂ ਕੁ ਛੋਟੀ ਛੋਟੀ ਮੋਟੀ ਕਰਦੇ ਹੁਣ ਉਸਤਾਦ ਜੀ ਇਹਨਾਂ ਦੇ ਘਰ ਭਾਰ ਫੈਸਲ ਦੇ ਘਰੋਂ ਪੌਦਾ ਬੇੜਾ ਇੰਜ ਕਰਕੇ ਖੁੱਲ ਕੇ ਤੇ ਮੱਖੀਆਂ ਖਾਂਦਾ ਵਾ ਓਏ ਆਹੋ ਉਹ ਦੇਖਿਆ ਤੁਸੀਂ ਹਸ਼ਰਾਤ ਖਾਣ ਵਾਲਾ ਪੌਦਾ ਆਹੋ ਉਹ ਵੀ ਲਵਾਏ ਹੋਏ ਭਾਈ ਇਹਨੇ ਪੌਦੇ ਉਹ ਉਸਤਾਦ ਜੀ ਇਹ ਵੀ ਵੇਖੋ ਨਿਜ਼ਾਮ ਹੈਗਾ ਇਹ ਕੁਦਰਤ ਦਾ ਉਹ ਪੌਦਾ ਜਿਹੜਾ ਨਾ ਉਸਤਾਦ ਜੀ ਉਹਦੇ ਵਿੱਚ ਜਿਹੜੀ ਮਰਜ਼ੀ ਸ਼ੈ ਰੱਖੋ ਉਹਨੇ ਇੰਜ ਕਰਕੇ ਕਰਨਾ ਤੇ ਇੰਜ ਖੁੱਲਣਾ ਉਹ ਸ਼ੈ ਗਾਇਬ ਹਾਂਜੀ ਬੜੀ ਕ੍ਰੀਏਸ਼ਨ ਆ ਰੱਬ ਦੀ ਯਾਰ ਬੜੀ ਕ੍ਰੀਏਸ਼ਨ ਆ ਕਸਮੇ। ਅਸੀਂ ਯਕੀਨ ਕਰੋ 1% ਦਾ ਕਿੰਨਵਾਂ ਹਿੱਸਾ ਵੀ ਜਿਹੜਾ ਸਾਨੂੰ ਨਹੀਂ ਪਤਾ ਦੁਨੀਆ ਦੇ ਕੀ ਹੈ। ਇਸ ਰਹੀ ਆ ਸਾਜੀ ਸਾਜੀ ਉਹ ਕੀ ਕ੍ਰੀਏਸ਼ਨ ਆ ਯਾਰ ਉਸ ਰੱਬ ਦੀ ਸਦਕੇ ਜਾਵਾਂ ਮੈਂ। ਸੁਭਾਨ ਅੱਲਾਹ ਸਾਜੀ ਔਰ ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਲੌਜੀਕ ਆ ਹਰ ਇੱਕ ਚੀਜ਼ 'ਚ ਕੋਈ ਨਾ ਕੋਈ ਲੌਜੀਕ ਆ ਬੇਮਕਸਦੀ ਕੋਈ ਚੀਜ਼ ਨਹੀਂ। ਉਸਤਾਦ ਜੀ ਲਵ ਬਰਡ ਹੈਗੇ ਨੇ ਇੱਕ ਲਵ ਬਰਡ ਹੈ ਲਵ ਬਰਡ ਮੇਰਾ ਦੋਸਤ ਹੈਗਾ ਇੱਕ ਬੈਂਕ ਦਾ ਮੈਨੇਜਰ ਹੈਗਾ ਦਈਏ ਭਾਈ ਸਾਜੀ ਦੋ ਨਾ ਉਹ ਲਵ ਬਰਡ ਹੈਗੇ ਨੇ ਉਹ ਕਿੰਨੇ ਹੋਣਗੇ ਉਸਤਾਦ ਜੀ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕੁ ਮਹਿੰਗਾ ਹੋਏਗਾ ਪਰਿੰਦਾ ਛੋਟਾ ਜਿਹੀ ਚਿੜੀ ਜੀ ਨਿੱਕੀ ਜਿਹੀ ਨਿੱਕੀ ਜਿਹੀ ਚਿੜੀ ਲਵ ਬਰਡ ਤੇ ਸਸਤੇ ਹੁੰਦੇ 6-7 ਹਜ਼ਾਰ ਰੁਪਏ ਦੀ ਜੋੜੀ ਆ। 38 ਲੱਖ ਰੁਪਏ ਦੇ ਉਸਤਾਦ ਜੀ 38 ਲੱਖ ਰੁਪਏ ਦੇ ਹਾਂਜੀ ਬੀਮਾ ਹੋਇਆ ਸੀ ਜੀ ਉਹਨਾਂ ਦਾ ਨਹੀਂ ਬੀਮਾ ਨਹੀਂ ਹੈ ਉਹ ਬਰਡ ਜਿਹੜੇ ਨੇ ਲਵ ਬਰਡ ਮੈਂ ਕੋਲੋਂ ਹੀ ਕਹਿਣ ਡਿਆ ਉਹ ਬਰਡ ਹੈ ਉਸ ਤਰ੍ਹਾਂ ਦੇ ਚਿੜੀਆਂ ਸੀ ਛੋਟੀਆਂ ਤੇ 38 ਲੱਖ ਰੁਪਏ ਦਾ ਜੋੜਾ ਉਹ ਜਾਣ ਦੋ ਭਾਈ ਯਾਰ ਸਾਹਿਬ ਭਾਈ ਉਹ ਤੈਯਬ ਨੂੰ ਪੁੱਛ ਲਈ ਭਾਜੀ ਮੇਰਾ ਵੀ ਵਾਕਫ ਉਸਤਾਦ ਜੀ ਸੀਰੀਅਸਲੀ ਮੇਰਾ ਯਾਰ ਦਾਊਦ ਜੱਟ ਵਿਚਾਰਾ ਤੁਹਾਨੂੰ ਦੱਸਿਆ ਸਾਊਦੀਆਂ ਤੇ ਜਿਹੜੀ ਤੁਹਾਨੂੰ ਗੱਲ ਸਿਖਾਈ ਸੀਗੀ ਉਹਨੇ ਰੱਖਿਆ ਹੋਇਆ ਸੱਪਾਂ ਦਾ ਜੋੜਾ ਜੈਨੂਇਨ ਗੱਲ ਆ ਲੇਕਿਨ ਉਹ ਕਹਿੰਦਾ ਮੈਂ ਹੁਣ ਭਾਈ ਬੱਚੇ ਹੋ ਗਏ ਵੱਡੇ ਉਹਨੇ ਵੇਚਤਾ ਵਾ ਉਹ ਕਹਿੰਦੇ ਪਤਾ ਨਹੀਂ ਮੇਰੇ ਪੜਦਾਦੇ ਕੋ ਸੀਗਾ 100 ਸਾਲ ਬਾਅਦ ਇਹਨੇ ਇਨਸਾਨੀ ਰੂਪ ਚ ਆਉਣਾ ਸੀ ਐਦਾਂ ਹੀ ਸਰ ਲਓ ਦੱਸੋ। ਉਸਤਾਦ ਜੀ ਉਹ ਇਸ਼ਰਾਦਾਰੀ ਹੁੰਦਾ ਨਾਲ ਦਾ ਇੱਛਾ ਦਰਦਰ ਉਹ ਉਹ ਇੱਛਾ ਇਸ਼ਰਾਦਾਰੀ ਜਿਹੜਾ ਹੁੰਦਾ ਨਾ ਉਹ 100 ਸਾਲ ਬਾਅਦ ਇਨਸਾਨ ਬਣ ਜਾਂਦਾ ਉਹ ਲੱਖ ਲਾਣੇ ਦੇ ਇਛਰਾਦਾਰੀ ਨਹੀਂ ਇਛਰਾ ਤੇ ਇਲਾਕਾ ਵਾ ਇੱਛਾ ਆਹੋ ਉਹ ਉਸਤਾਦ ਜੀ ਉਹ ਨਾ ਉਹ ਸ਼ਿਰਾਦਾਰੀ ਲੈ ਮੈਂ ਤੁਹਾਨੂੰ ਦੱਸਦਾ ਅੱਲਾ ਭਾਵੇਂ ਤਾਂ ਮੈਂ ਪੜਿਆ ਸੀ ਉਸਤਾਦ ਜੀ ਨਾਗਮਨੀ ਇਹ ਇੱਕ ਇਛਰਾਦਾਰੀ ਹੁੰਦਾ ਇੱਕ ਕੋਟ ਅਬਦੁਲ ਮਾਲਕ ਧਾਰੀ ਵੀ ਹੁੰਦਾ ਹੀ ਇੱਕ ਸ਼ਦਾਰਾਧਾਰੀ ਵੀ ਆ। ਹਾਂਜੀ ਨਹੀਂ ਇਸ਼ਰਾਦਾਰੀ ਜਿਹੜਾ ਨਾ ਲੱਟਾੜੀ ਲੈ ਇਛਰਾ ਢਾੜੀ ਉਸਤਾਦ ਜੀ ਉਹ ਸੱਪ ਦੀ ਖਸੂਸੀਅਤ ਹੈ ਉਹ 100 ਸਾਲ ਬਾਅਦ ਇਨਸਾਨ ਬਣਦਾ ਹੈ ਤੇ ਤਕਰੀਬਨ ਘੰਟੇ ਵਾਸਤੇ ਸਿਰਫ ਇਨਸਾਨ ਬਣਦਾ ਹੈ। ਉਹਨੇ ਇੱਕ ਘੰਟੇ ਦੇ ਵਿੱਚ ਉਹ ਬੰਦਾ ਲੱਭਣਾ ਹੁੰਦਾ ਜਿਹੜਾ ਮੁਖਲਸ ਹੋਵੇ ਉਹਦੇ ਨਾਲ ਉਹਨੂੰ ਫਿਰ ਆਪਣਾ ਉਹਨਾਂ ਨਾਗ ਮਣਕਾ ਦਿੰਦਾ ਨਾਗਮਣੀ ਵਾਲਾ ਤੇ ਉਹਨੂੰ ਦੇ ਦਿੰਦਾ ਤੇ ਫਿਰ ਉਹ ਚਲੇ ਜਾਂਦਾ ਫਿਰ ਉਹ ਹਨਾ ਸਪੇਰੇ ਯੂਜ਼ ਕਰਦੇ ਨੇ ਉਹ ਫਿਰ ਉਹ ਜਿੱਥੇ ਕੋਈ ਸ਼ੈ ਲੜ ਜੇ ਉਹ ਮਣਕਾ ਲਾਈਦਾ ਉਹ ਫਿਰ ਉਹਦੇ ਨਾਲ ਦਾਣੇ ਠੀਕ ਹੋ ਜਾਂਦੇ ਮਨਕਾ ਉਸਤਾਦ ਜੀ ਇਹਨਾਂ ਨੇ ਰੱਖਿਆ ਉਹ ਸੱਪ ਅੱਛਾ ਤੇ ਇੰਨਾ ਰੌਲਾ ਜੂ ਕਰਨਾ ਨਾਗਮਨੀ 100 ਸਾਲ ਬਾਅਦ ਉਹਨੇ ਇਨਸਾਨ ਬਣਨਾ ਫਿਰ ਉਹਨੇ ਉਹ ਦੇਣਾ ਤੇ ਦਾਣੇ ਬੰਦੇ ਤੇ ਉੱਥੋਂ 20 ਰੁਪਏ ਦੀ ਬੈਟਰਨੋਵੇਟ ਲੈ ਲਵੇ ਬੰਦਾ। ਉਹ ਨਹੀਂ ਉਸਤਾਦ ਜੀ ਸਾਡੇ ਇਲਾਕੇ 'ਚ ਹੈਗਾ ਕਿ ਯਾਸੀਨ ਉਹ ਤੁਸੀਂ ਵੀ ਜਾਣਦੇ ਹੋ ਉਹਨੂੰ ਸੌਣ ਵਾਲਾ ਜਾਣਦੇ ਹੋ ਆਹੋ ਯਾਸੀਨ ਸੱਪਾਂ ਵਾਲਾ ਆਹੋ ਉਹ ਸੱਪ ਸੀ ਪਹਿਲੇ ਉਹ ਪਹਿਲੇ ਸੱਪ ਸੀ ਯਾਰ ਕੀ ਬਗੈਰਤੀ ਹੈ ਯਾਰ। ਉਹਦੇ ਵਾਲਦ ਸਾਹਿਬ ਸੱਪਾਂ ਦਾ ਕੰਮ ਕਰਦੇ ਸੀ ਨਹੀਂ
ਇਹ ਉਹਨੇ ਸੱਪਾਂ 'ਚ ਤੇ ਪਾਲਿਆ ਸੀ। ਉਹਦੇ ਵਾਲਦ ਸਾਹਿਬ ਦੀ ਡੈਥ ਵੀ ਸੱਪ ਦੀ ਵਜ੍ਹਾ ਤੋਂ ਹੀ ਹੋਈ ਸੀ। ਹਾਂਜੀ ਉਸਤਾਦ ਜੀ ਉਹ ਕਹਿੰਦੇ ਨੇ ਕਿ ਉਹ ਸੱਪ ਨੂੰ ਇੱਕ ਹੋਰ ਸੀ ਉਸਤਾਦ ਜੀ ਕੋਈ ਸੁਣਿਆ ਵਾ ਪੀਰ ਹੈਗੇ ਸਨ ਗੁੱਗਾ ਪੀਰ। ਉਹ ਉਹਨਾਂ ਨੂੰ ਵੀ ਸੱਪ ਉਹ ਡੇਲੀ ਸੱਪਾਂ ਦੀ ਮੰਜੀ ਬਣਾਉਂਦੇ ਸੀ। ਹਾਂ ਹਕੀਕਤ ਏ। ਇਹ ਹਕੀਕਤ ਗੱਲ ਜੇ ਉਹ ਡੇਲੀ ਸੱਪਾਂ ਦੀ ਮੰਜੀ ਉਹ ਬਣਾਉਂਦੇ ਤਾਂ ਸਨ ਸੁਣਦੇ ਸੀਗੇ। ਤੇ ਮੰਜੀ ਤੇ ਸੌਂਦੇ ਸੀਗੇ। ਉਹਨਾਂ ਨੇ ਫਿਰ ਸਵੇਰ ਨੂੰ ਉੱਠ ਕੇ ਮੰਜੀ ਵੱਢ ਦਿੰਦੇ ਸੀਗੇ ਦਾਤਰੀ ਹਾਂਜੀ। ਨਾਲ। ਸਾਡੀ ਇੱਕ ਐਕਟਰ ਹੈ ਸਟੇਜ ਐਕਟਰ ਆਈ ਥਾਟ ਮੁਲਤਾਨ ਦੇ ਨੇ ਜਾਂ ਸਾਦਕਾਬਾਦ ਦੇ ਨੇ। ਉਹ ਇੰਨੀ ਕੁ ਜ਼ਰੀਲੀ ਨਾ ਉਹਨੇ ਸਾਰੀ ਜ਼ਿੰਦਗੀ ਮਰਚਾਂ ਨਹੀਂ ਖਾਧੀਆਂ ਨਾ ਚੀਨੀ ਖਾਧੀ ਜੇ ਹਾਂਜੀ ਨਾ ਲੂਣ ਖਾਧਾ ਸਾਰੀ ਜ਼ਿੰਦਗੀ। ਉਹ ਤੇ ਭਰਾਵਾ ਉਹ ਦੰਦੀ ਵੱਢਦੀ ਹੈ ਤੇ ਬੰਦਾ ਮਰ ਜਾਂਦਾ ਜੀ। ਹਾਂਜੀ ਤੇ ਉਹਨੇ ਪਤਾ ਕੀ ਕੀਤਾ ਉਸਤਾਦ ਜੀ ਐਕਸਪੈਰੀਮੈਂਟ ਕੀਤਾ ਜ਼ੁਬਾਨ ਤੇ ਸੱਪ ਲੜਾਇਆ ਤੇ ਸੱਪ ਮਰ ਗਿਆ। ਹੈਲੋ ਠੀਕ ਜੀਓਗ੍ਰਾਫਿਕ ਚੈਨਲ ਤੇ ਵੀ ਆਏ ਨੇ ਮੈਂ ਤੁਹਾਨੂੰ ਦਿਖਾ ਬਾਦ ਦਿੰਦਾ। ਜੀ ਜਦੋਂ ਨਾ ਚੀਨੀ ਖਾਣੀ ਨਾ ਮਿੱਠਾ ਖਾਣਾ ਨੂਣ ਖਾਣਾ ਸੱਪ ਬੇਜ਼ਾਗਾ ਜਾ ਕੇ ਮਰ ਗਿਆ। ਠੀਕ ਹੈ ਉਸ ਤੋਂ ਬਾਅਦ ਸਾਡੇ ਇਲਾਕੇ 'ਚ ਇੱਕ ਬੰਦਾ ਹੈ ਉਹਨੇ ਸੱਪ ਰੱਖੇ ਨੇ ਉਸਤਾਦ ਜੀ। ਯਾਰ ਫੈਸਲ ਤੂੰ ਮਾਫੀ ਨਹੀਂ ਦਿੰਦਾ, ਖੁਦਾ ਦਾ ਵਾਸਤਾ ਤੈਨੂੰ ਤੂੰ ਮਾਫੀ ਨਹੀਂ ਦਿੰਦਾ ਸਾਨੂੰ। ਨਹੀਂ ਨਹੀਂ ਉਸਤਾਦ ਜੀ ਤੁਸੀਂ ਗੱਲ ਸੁਣੀ ਕਹਿੰਦਾ ਡੇਲੀ ਉਹਨੂੰ ਜ਼ਹਿਰ ਪੀ ਕੇ ਸੌਂਦਾ। ਕੋਈ ਬੰਦਾ ਗੱਲ ਕਰੇ ਜਿਹੜੀ ਕੋਈ ਚਾਰ ਸਿਆਣੇ ਬੰਦੇ ਸੀ, ਸਿਆਣੇ ਬਿਆਣੇ ਬੰਦਿਆਂ ਨੂੰ ਤੂੰ ਬਣਾਇਆ ਇਹੋ ਜੀ ਮੈਂ ਦਿਖਾ ਦਿੰਦਾ ਇਹੋ ਜੀ। ਮੈਂ ਦਿਖਾ ਦਿੰਦਾ ਵਾ ਯਾਰ ਫਿਰ ਮੁੜ ਕੇ ਦਿਖਾਇਆ ਵੀ ਕਰੋ ਮੈਂ ਨਾ। ਪ੍ਰੂਫ ਦੇ ਨਾਲ ਗੱਲ ਕਰਦਾ ਮੈਂ ਵੀ ਤੂੰ ਪ੍ਰੂਫ ਗੱਲ ਜ਼ਿੰਦਗੀ 'ਚ ਕੀ ਨਹੀਂ ਕੀਤੀ। ਪਤਾ ਨਹੀਂ ਕਿਹੜਾ ਪ੍ਰੂਫ ਆਇਆ ਲਿਆ ਕੇ ਜ਼ਹਿਰ ਪੀ ਜਾਂਦਾ ਜੀ ਉਹ ਹਾਂਜੀ। ਸ਼ਿਕੰਜਵੀ ਵਾਲਾ ਜ਼ਹਿਰ ਆ ਹਨਾ। ਇੱਕ ਕਰੈਕਟਰ ਹੈ ਉਹ ਜ਼ਹਿਰ ਪੀਂਦਾ ਉਹਨੂੰ ਕੁਝ ਵੀ ਨਹੀਂ ਹੁੰਦਾ ਹੈ ਸਾਡੇ ਇਲਾਕੇ 'ਚ। ਕਿਉਂਕਿ ਉਹ ਡਾਈਟ ਜ਼ਹਿਰ ਪੀਂਦਾ ਨਾ। ਆਹੋ ਡਾਈਟ ਜ਼ਹਿਰ ਪੀਂਦਾ ਵਾ। ਭਾਜੀ ਇਹਨਾਂ ਦੇ ਮਹੱਲੇ 'ਚ ਗੰਢ ਵਾਲਾ ਸੱਪ ਵੀ ਆਇਆ ਵਾ। ਗੰਢ ਵਾਲਾ ਕਿਹੜਾ ਉਹਦੇ ਸੈਂਟਰ 'ਚ ਗੰਢ ਵੱਜੀ ਸ਼ਹਿਰ ਫਿਰਨੇ ਮੈਂ ਕਿਹਾ ਸੱਪ ਕਿਧਰ ਕਹਿੰਦਾ ਗੰਢ ਖਿਲਾਉਣਾ ਹੈ ਭਾਜੀ। ਚਲੋ ਪਾਇਣ ਮੈਨੂੰ ਇਹ ਦੱਸੋ, ਸ਼ੇਰ ਵੱਲੋਂ ਤੁਹਾਨੂੰ ਸਮਝ ਆਈ ਕੋਈ ਸ਼ੇਰ ਵੱਲੋਂ ਜਿੱਥੋਂ ਗੱਲ ਸ਼ੁਰੂ ਹੋਈ ਸੀ? ਤੁਹਾਨੂੰ ਸੱਪਾਂ ਦੀ ਆਈ ਹੈ? ਹਾਂ ਸੱਪਾਂ ਦੀ ਤਾਂ ਮੈਨੂੰ ਬਹੁਤ ਸੋਹਣੀ ਆਈ ਹੈ। ਹਾਂਜੀ ਅੱਲਾਹ ਤੁਹਾਡਾ ਭਲਾ ਕਰੇ ਉਸਤਾਦ ਜੀ। ਬਸ ਸੱਪਾਂ ਦੀ ਪਹਿਚਾਣ ਹੋ ਗਈ कितनी ਜੀ। खूबसूरत गल है उस्ताद जी। एक शेर मुझे याद आ गया कुछ सांप इस कदर हसीन थे ਹਾਂ जिनको आस्तीन में छुपाना पड़ा। ਹਏ हाय हाय ਐਪਰੀਸ਼ੀਏਟ ਯੂ ਭਾਈ ਫੈਸਲ। ਉਹ ਬੜਾ ਵੱਡਾ ਸੀ ਉਸਤਾਦ ਜੀ। ਇੱਕ ਸੱਪ ਹੈਗਾ ਉਹ ਡੰਗ ਮਾਰਦਾ ਉਹਦਾ ਨੁਕਸਾਨ ਨਹੀਂ ਹੈਗਾ। ਤੁਹਾਨੂੰ ਪਤਾ ਕਿਉਂ ਨਹੀਂ ਨੁਕਸਾਨ ਹੈ? ਉਹ ਕਿਉਂ? ਉਹ ਵੈਕਸੀਨੇਸ਼ਨ ਕਰਾਉਂਦਾ ਹੈ। ਕੁੱਤਾ ਅਗਰ ਖੁਦਾ ਨਾ ਖਾਸਤਾ ਕੁੱਤਾ ਵੱਢ ਲਵੇ ਨਾ, ਅਵਾਰਾ ਕੁੱਤਾ ਵੱਢ ਲਵੇ ਤਾਂ ਫੌਰਨ ਡਾਕਟਰ ਕੋਲ ਜਾਓ। ਤੇ ਜੇ ਅਗਰ ਕੋਈ ਘਰੇਲੂ ਕੁੱਤਾ ਵੱਢ ਲਵੇ ਨਾ ਉਹਦੀ ਵੈਕਸੀਨੇਸ਼ਨ ਹੁੰਦੀ ਹਾਂਜੀ। 3 ਮਹੀਨੇ ਬਾਅਦ ਵੈਕਸੀਨ ਕਰਾਈ ਦੀ। ਉਹ ਅਗਰ ਵੱਢ ਲਵੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਹਾਂਜੀ ਘਰੇਲੂ ਮੈਨੂੰ ਮਾਫੀ ਦੇ ਦੇ, ਤੈਨੂੰ ਖੁਦਾ ਦਾ ਵਾਸਤਾ ਹੈ, ਸਾਨੂੰ ਮਾਫੀ ਦੇ ਦੇ। ਮੈਂ ਤਾਂ ਉਸਤਾਦ ਜੀ ਜੀ ਘਰੇਲੂ ਕੁੱਤਾ ਵਾੜ ਲਵੇ ਉਹਨੂੰ ਜੱਫੀ ਪਾ ਲਓ, ਕੋਈ ਰੋਲਾ ਨਹੀਂ, ਸੋਲਾ ਕਰ ਲਓ। ਉਹ ਠੀਕ ਏਡਾ ਹੈ। ਰੋਲਾ ਕੋਈ ਨਹੀਂ, ਕਰ ਲਈ ਗੱਲ। ਇਸ ਤਰ੍ਹਾਂ ਇੱਕ ਬਿੱਛੂ ਵੱਡਾ ਹੁੰਦਾ ਵੱਡਾ ਵੱਡਾ ਹੋਈ। ਵੱਡਾ ਹੁੰਦਾ ਹੈ। ਸਕੋਰਪੀਅਨ ਵੱਡਾ ਹੁੰਦਾ ਹਾਂ। ਇੱਕ ਛੋਟਾ ਹੁੰਦਾ। ਜ਼ਿਆਦਾ ਮਿਕਦਾਰ ਚ ਜ਼ਹਿਰ ਕਿਹਦੇ ਹੁੰਦਾ ਉਸਤਾਦ ਜੀ ਤੁਹਾਨੂੰ ਪਤਾ ਦੱਸੋ। ਉਹ ਭਰਾਵਾ ਛੋਟੇ ਚ। ਮੈਨੂੰ ਇੱਕ ਗੱਲ ਦੱਸੋ ਉਸਤਾਦ ਜੀ, ਤੂੰ ਕਿਤੇ ਭਰਾਵਾ ਜਾਨਵਰਾਂ ਦਾ ਪੀਰ ਬਿਆਰ ਲਾਉਂਦਾ? ਉਹਨੇ ਪੀਰ ਬਾਜ਼ਾਰ ਲਈ ਹਰ ਤਰ੍ਹਾਂ ਦੀ ਡਿਟੇਲ ਹੈਗੀ ਆ। ਵੱਡਾ ਬਿੱਛੂ ਅਗਰ ਵੱਢ ਕੇ ਪੈਣਾ ਤੁਹਾਨੂੰ ਲਓ ਵੱਡਾ ਬਿੱਛੂ ਅਗਰ ਵੱਡੇ ਤੇ ਟੈਨਸ਼ਨ ਨਹੀਂ ਲੈਣੀ, ਰਿਲੈਕਸ ਹੋ ਕੇ ਡਾਕਟਰ ਕੋ ਜਾਓ। ਅਗਰ ਛੋਟਾ ਬਿੱਛੂ ਵੱਡੇ ਤੇ ਫੌਰਨ ਨਸ ਕੇ ਡਾਕਟਰ ਕੋ ਜਾਓ। ਚਲੋ ਭਾਜੀ ਇਹਦੀ ਕੀ ਵਜ੍ਹਾ ਜੀ? ਹਾਂ ਇਹਦਾ ਵਜ੍ਹਾ ਹੈ ਸਹੀ ਗੱਲ ਹੈ। ਲੌਜੀਕ। ਤੇ ਉਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਦੁਨੀਆ 'ਚ ਜਿਹੜੇ ਜਾਨਵਰ ਦਾ ਜ਼ਹਿਰ ਇਹਨਾਂ ਮੈਂ ਤੁਹਾਨੂੰ ਅੱਜ ਦੱਸ ਦਵਾਂ, ਫਿਰ ਨਾ ਕਹਿਣਾ ਅੱਲਾ ਮਾਫੀ ਪਰ ਉਸਤਾਦ ਜੀ ਨਾਮ ਕਹਿੰਦੇ ਡੱਡੂ ਕੋਲ ਸਭ ਤੋਂ ਜ਼ਿਆਦਾ ਜ਼ਹਿਰ ਹੈ ਕਿਉਂਕਿ ਸੱਪ ਨੇ ਜ਼ਹਿਰ ਦਾ ਪਿਆਲਾ ਪੀਤਾ ਸੀ ਤੇ ਡੱਡੂ ਨੇ ਚਟਿਆ ਸੀਗਾ। ਨਹੀਂ ਡੱਡੂ ਨੇ ਪੀਤਾ ਸੀ ਤੇ ਜਿਹੜਾ ਬਚ ਗਿਆ ਸੀਗਾ ਉਹ ਫਿਰ ਸੱਪ ਨੇ ਚੱਟ ਲਿਆ ਸੀਗਾ ਉਹ ਜ਼ਹਿਰ ਦਾ ਪਿਆਲਾ। ਫਿਰ ਡੱਡੂ ਨੇ ਕਿਹਾ ਸੀ ਮੈਂ ਜ਼ਹਿਰ ਦਾ ਪਿਆਲਾ ਪੀ ਆਇਆ ਮੈਂ। ਹੈ ਜਾਣਦੇ ਯਾਰ ਭਾਈ ਫੈਦਰ ਕੀ ਹੋ ਯਾਰ ਉਹ ਡੱਡੂ ਸਹੀ ਕਹਿ ਰਿਹਾ ਫੈਸਲ, ਡੱਡੂ 'ਚ ਬਹੁਤ ਜ਼ਹਿਰ ਹੁੰਦਾ, ਲੇਕਿਨ ਉਹ ਗ੍ਰੀਨ ਕਲਰ ਦਾ ਹੁੰਦਾ ਜੰਗਲਾਂ ਦੇ ਵਿੱਚ। ਉਹ ਆਮ ਡੱਡੂ ਨਹੀਂ ਹੁੰਦਾ ਜਿਹੜਾ। ਉਹਨੂੰ ਇਜਾਜ਼ਤ ਨਹੀਂ ਡੰਗ ਮਾਰਨ ਦੀ। ਨਹੀਂ ਭਾਜੀ ਉਹਨੂੰ ਮਨਾ ਕੀਤਾ ਘਰਦਿਆਂ ਨੇ। ਉਹਦੀ ਅੰਮੀ ਨੇ ਕਸਮ ਪਾਈ ਕਿ ਦੁਪੱਟਾ ਸੁੱਟਿਆ ਸੀ। ਆਹੋ ਉਹ ਓਪਨ ਨਹੀਂ ਹੁੰਦੇ ਲੋਕਾਂ ਅੱਗੇ। ਓਏ ਯਾਰ ਕੀ ਹੈ ਕਦਵੇ। ਸਾਜੀ ਉਹਦੇ 'ਚ ਇੰਨਾ ਕੁ ਜ਼ਹਿਰ ਹੁੰਦਾ ਹੈ ਕਿ ਤੁਸੀਂ ਅਗਰ ਆਪਣਾ ਦੁਸ਼ਮਣ ਮਾਰਨਾ ਹੋਵੇ ਨਾ ਹਾਂ ਤੁਸੀਂ ਕੀ ਕਰਨਾ, ਉਹ ਡੱਡੂ ਫੜਨਾ ਹੈ। ਉਹਨੂੰ ਸਪਾਰੀ ਦੇ ਦਿਓ। ਹਾਂ ਡੱਡੂ ਫੜਨਾ ਤੇ ਨਹੀਂ ਫੈਰ ਨਹੀਂ ਨਹੀਂ ਮਾਰਨਾ। ਇਹ ਆਪਟੋ ਕਲਿਪਟੋ ਵਾਲਾ ਸੀਨ ਸੁਣਾਉਣ ਲੱਗਾ ਤੈਨੂੰ। ਅੱਛਾ ਉਸਤਾਦ ਜੀ ਸਮਝਦੇ ਆ। ਹਾਂਜੀ 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 ਹਾਂਜੀ। ਐਸੀ ਯਾਨੀ ਕਿ ਮਖਲੂਕ ਹੈਗੀ ਹੈ। ਤੁਹਾਨੂੰ ਮੈਂ ਦੱਸਾਂ ਤੇ ਇੱਕ ਗਿਰਗਟ ਹੁੰਦਾ ਉਸਤਾਦ ਜੀ। ਗਿਰਗਟ ਦਾ ਪਤਾ ਤੁਹਾਨੂੰ? ਹਾਂਜੀ ਹਾਂਜੀ ਉਹ ਹਾਂਜੀ, ਹੈਪੀ ਲੈ ਮੈਨੂੰ ਵਾਲਿਆਂ ਦਾ। ਪਤਾ ਮੈਨੂੰ ਭਾਜੀ। ਉਹ ਰੰਗ ਬਦਲਦਾ ਆਪਣੇ। ਜੀ ਜੀ।
ਭਰਾਵਾ ਕਿਤੇ ਸ਼ੋਰੂਮ ਪਾਇਆ ਜਾ ਉਹਨਾਂ ਦਾ। ਭੈਣ ਮੇਰੇ ਹਿਸਾਬ ਨਾਲ ਦੁਨੀਆ 'ਚ ਸਭ ਤੋਂ ਖਤਰਨਾਕ ਇਨਸਾਨ ਆ। ਇਹਦੇ 'ਚ ਸੱਪ ਵਾਲੀ ਖਸਲਤ ਵੀ ਆ, ਇਹਦੇ 'ਚ ਕੁੱਤੇ ਵਾਲੀ ਖਸਲਤ ਵੀ ਆ, ਇਹਦੇ 'ਚ ਮੱਛਲੀਆਂ ਵਾਲੀ ਖਸਲਤ ਵੀ ਆ, ਇਹਦੇ ਵਿੱਚ ਸ਼ੇਰ ਵਾਲੀ ਖਸਲਤ ਵੀ ਆ, ਇਹਦੇ ਵਿੱਚ ਆ ਜਿਹੜਾ ਤੂੰ ਕਹਿ ਰਿਹਾ ਜ਼ਹਿਰ ਵਾਲੀ ਖਸਲਤ ਵੀ ਆ। ਇਹਦੇ 'ਚ ਹਰ ਖਸਲਤ ਆ ਔਰ ਇਹ ਉਹਨਾਂ ਦਾ ਡੰਗਿਆ ਸ਼ਾਇਦ ਬਚ ਜਾਏ, ਇਹਦਾ ਡੰਗਿਆ ਨਹੀਂ ਬਚਦਾ। ਇਹਦੇ ਇੱਕੋ ਜਿਹੜੇ ਕੰਮ ਨੇ। वाह हाँ वाह जी, इतने शायर ने क्या ना ये कहकर सांपों ने सपेरों को बंद कर दिया, डसने के लिए इंसान को इंसान ही काफी है। वाह मिठाई हाँ। क्या कहने। ਆ ਕਾਫੀ ਹਾਂ ਲਓ ਜੀ ਨਹੀਂ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ। ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ। ਅੱਜ ਦਾ ਪ੍ਰੋਗਰਾਮ ਜਿਹੜਾ ਜਾਨਵਰਾਂ ਦੇ ਉੱਤੇ ਸੀ ਤੁਸੀਂ ਦੇਖ ਲਿਆ। ਤੁਸੀਂ ਕਮੈਂਟ 'ਚ ਦੱਸਣਾ ਵੀ ਮੇਰਾ ਸ਼ੇਰ ਤੇ ਮੌਕਫ ਸਿਰਫ ਇਹ ਹੈ, ਸ਼ੇਰ ਨੋ ਡਾਊਟ ਤਾਕਤਵਰ ਜਾਨਵਰ ਆ, ਬਹੁਤ ਤਾਕਤਵਰ ਜਾਨਵਰ ਆ। ਮਤਲਬ ਉਹਦੇ ਕੋਲ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਸਿਰਫ ਉਹਨੂੰ ਹੀ ਰੱਬ ਨੇ ਦਿੱਤੀਆਂ ਨੇ। ਲੇਕਿਨ ਉਹਦੀ ਬਹਾਦਰੀ ਇਸ ਕੰਮ ਵਾਸਤੇ ਅਗਰ ਤੁਸੀਂ ਖੋੜੋ ਕਿ ਉਹ ਹਿਰਨ ਨੂੰ ਫੜ ਕੇ ਢਾਹ ਲੈਂਦਾ ਇਕੱਲਾ ਹੀ, ਮੱਝ ਨੂੰ ਢਾਹ ਲੈਂਦਾ, ਜ਼ਰਾਫੇ ਨੂੰ ਢਾਹ ਲੈਂਦਾ, ਹਾਥੀ ਦੇ ਬੱਚੇ ਨੂੰ ਪੈ ਜਾਂਦਾ, ਇਹ ਬਹਾਦਰੀ ਨਹੀਂ, ਇਹ ਦਲੇਰ, ਇਹ ਉਹਦੀ ਖੁਰਾਕ ਆ, ਉਹਦੀ ਮਜਬੂਰੀ ਹੈ। ਉਹਨੂੰ ਭੁੱਖ ਲੱਗਦੀ, ਉਹਨੇ ਕਰਨਾ। ਉਹ ਦਿਲ ਕਰੇ ਆਪ ਵੀ ਨਾ ਚਾਹੁੰਦਾ ਹੋਵੇ, ਉਹ ਆਪ ਵੀ ਕਿਸ ਤਰ੍ਹਾਂ ਤੁਸੀਂ ਸ਼ੇਰ ਨਾਲ ਗੱਲ ਕਰ ਰਹੇ ਹੋ, ਦਿਲ ਕਰੇ ਉਹ ਵਿਚਾਰਾ ਕਹੇ ਕਿ ਯਾਰ ਬਸ ਹੋ ਗਈ ਹੈ ਮਜ਼ਲੂਮਾਂ ਨੂੰ, ਮਤਲਬ ਕੀ ਕਰੀਏ, ਮਜਬੂਰੀ, ਭੁੱਖ ਲੱਗਦੀ ਹੈ, ਠੀਕ ਹੈ ਨਾ। ਲੇਕਿਨ ਉਹਨੂੰ ਤੁਸੀਂ ਇਸ ਨਜ਼ਰੀਏ ਨਾਲ ਨਹੀਂ ਬਹਾਦਰ ਕਹਿ ਸਕਦੇ ਕਿ ਉਹ ਹਿਰਨ ਨੂੰ ਫੜ ਲੈਂਦਾ, ਬੱਕਰੀ ਨੂੰ ਫੜ ਲੈਂਦਾ, ਜ਼ੈਬਰੇ ਨੂੰ ਖਾ ਲੈਂਦਾ, ਜ਼ਰਾਫੇ ਨੂੰ ਫੜ ਲੈਂਦਾ, ਕਿਉਂਕਿ ਉਹਨਾਂ ਦੇ ਕੋਲ ਅੱਗੋਂ ਹਿਫਾਜ਼ਤੀ ਕੋਈ ਤਦਬੀਰ ਨਹੀਂ ਗਈ ਆਪਣੀ ਕਰਨ ਵਾਸਤੇ, ਠੀਕ ਹੈ ਨਾ। ਹਾਂ, ਇਸ ਤੋਂ ਬਹਾਦਰ ਮੈਂ ਇਸ ਤੋਂ ਕਹਿੰਦਾ ਕਿ ਯਾਰ ਇਸ ਗੱਲ ਤੋਂ ਅਗਰ ਤੁਸੀਂ ਕਹੋ ਤਾਂ ਉਹ ਬਹਾਦਰ ਨਹੀਂ ਗਾ। ਹਾਂ, ਆਪਣੇ ਹਾਨ ਦੇ ਨਾਲ ਲੜੇ ਜਿਹਦੇ 'ਚ ਉਨੀ ਤਾਕਤ ਹੋਵੇ, ਉਹਦੇ ਕੋਲ ਕੋਈ ਲਹਿਦਾ ਹਜ਼ਾਰ ਹੋਣ, ਇਹਦੇ ਕੋਲ ਕੋਈ ਲਹਿਦਾ ਹਜ਼ਾਰ ਹੋਣ, ਕਿ ਪਤਾ ਲੱਗੇ ਕਿ ਜ਼ਖਮੀ ਕੋਈ ਇੰਜ ਕਰਕੇ ਚਲੋ ਸ਼ੇਰ ਜਿੱਤਿਆ ਵੀ ਆ ਤੇ ਲੇਕਿਨ ਆਪ ਵੀ ਥੋੜ੍ਹਾ ਜਿਹਾ ਭਾਵੇਂ ਨੂੰ ਨਹੀਂ ਲੰਗੜਾਉਣ ਲੱਗ ਪਏ ਨੇ। ਜੇ ਇਦਾਂ ਦਾ ਕੋਈ ਹਿਸਾਬ ਹੋਵੇ ਫਿਰ ਬਹਾਦਰੀ ਹੁੰਦੀ। ਸਾਰੀ ਦਿਹਾੜੀ ਮੱਝਾਂ ਦੇ ਮਗਰ ਭੱਜੀ ਜਾਣਾ, ਕਿਹੜਾ ਬਾਦਸ਼ਾਹ ਦਾ ਸੀ ਯਾਰ। ਮੈਨੂੰ इतना ही है। ਓਏ ਫਾਰਗ ਆ ਜੀ ਇਹ। ਚਲੋ ਠੀਕ ਹੋ ਗਿਆ। ਲੇਕਿਨ ਇੱਕ ਗੱਲ ਹੋਰ ਆ, ਜਾਨਵਰ ਖਿੱਚ ਵੀ ਜਾਂਦੇ ਆ। ਲਾਈਕ ਇੱਕ ਜਾਨਵਰ ਡਰ ਜਾਂਦੇ ਨੇ ਕਿਸ ਟਾਈਮ ਤੁਸੀਂ ਦੇਖੋ, ਉਹ ਕਿਸੇ ਭੈਂਸੇ ਦੇ ਬੱਚੇ ਨੂੰ ਫੜਦਾ ਨਾ ਤੇ ਭੈਂਸੇ ਵਾਲੇ ਦੁਆਲੇ ਇਕੱਠੇ ਹੁੰਦੇ ਤੇ ਅੱਗੇ ਵੀ ਹੁੰਦੇ, ਥੋੜੇ 2-4 ਵਾਰੀ ਆ ਕੇ ਨਿਜ਼ਾਮ ਕਰਕੇ ਜਾਂਦੇ ਵੀ ਆ। ਲੇਕਿਨ ਕੋਈ ਭੈਣ ਸਾਹਿਬ ਖਿੱਚ ਜਾਂਦਾ ਵਾ, ਉਹ ਫਿਰ ਬਾਜ਼ੀਆਂ ਵੀ ਪਵਾਉਂਦਾ ਫਿਰ। ਚਲੋ ਬਹਰਹਾਲ ਯਾਰ, ਬਹਰਹਾਲ ਭੈਣ, ਇਹ ਸਾਡਾ ਆਪਣਾ ਨਜ਼ਰੀਆ ਵਾ। ਤੁਸੀਂ ਇਹਦੇ ਤੇ ਕੋਈ ਸਾਡੀ ਹਤਮੀ ਸਟੇਟਮੈਂਟ ਨਹੀਂ ਸਮਝਣੀ, ਆਪਣਾ ਨਜ਼ਰੀਆ ਵਾ। ਇਹਦੇ 'ਚ ਐਗਰੀ ਵੀ ਹੋ ਸਕਦੇ, ਤੁਸੀਂ ਡਿਸਐਗਰੀ ਵੀ ਹੋ ਸਕਦੇ। ਬਾਕੀ ਮਜ਼ਾਕ ਸੀ ਸਾਰਾ ਜਿੰਨਾ ਵੀ। ਫੈਸਲ ਸਾਹਿਬ ਇਹ ਉਹ ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ, ਰੱਬ ਰੱਖਾ।